ਤੇ ਅਸੀਂ ਥੋੜਾ ਜਿਹਾ ਡਰੇ ਵੀ ਹਾਂ, ਲੇਕਿਨ ਜਿਵੇਂ ਹੀ ਅਸੀਂ ਆਪਣਾ ਬਾਰਡਰ ਕ੍ਰਾਸ ਕੀਤਾ ਸਾਨੂੰ ਬੜਾ ਪਿਆਰ ਮਿਲਿਆ, ਸਾਨੂੰ ਮੁਹੱਬਤ ਮਿਲਿਆ ਤੇ ਸਾਨੂੰ ਤੇ ਕੋਈ ਐਸਾ ਫਰਕ ਮਹਿਸੂਸ ਨਹੀਂ ਹੋਇਆ ਕਿ ਅਸੀਂ ਪਾਕਿਸਤਾਨ ਚੋਂ ਬਾਹਰ ਆ ਜਾਂ ਅਸੀਂ ਕਿਸੇ ਗੈਰ ਮੁਲਕ ਆ। ਬੜੀ ਇੱਕ ਜ਼ਬਰਦਸਤ ਉਹਨਾਂ ਦਾ ਮੈਂ ਰੇਲਵੇ ਦਾ ਨਿਜ਼ਾਮ ਹਿੰਦੁਸਤਾਨ ਦਾ ਵੇਖਿਆ। ਅੱਛਾ। ਤਕਰੀਬਨ 200-250 ਪਰ ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਟ੍ਰੇਨ ਸਫ਼ਰ ਕਰਦੀ ਹੈ। ਸਾਨੂੰ ਉਹਨੇ 2-2.5 ਘੰਟੇ ਦੇ ਵਿੱਚ ਸਰਹਿੰਦ ਸ਼ਰੀਫ ਪਹੁੰਚਾ ਦਿੱਤਾ, ਜਿਹੜਾ ਕਿ ਉੱਥੋਂ ਸਫ਼ਰ 200-300 ਕਿਲੋਮੀਟਰ ਬਣਦਾ। ਕਿ ਕੋਈ ਪਾਕਿਸਤਾਨੀ ਰੇਟ ਦੀ ਵਜ੍ਹਾ ਤੋਂ ਮਾਯੂਸ ਜਾਂ ਖਾਲੀ ਹੱਥ ਮੇਰੀ ਦੁਕਾਨ ਤੋਂ ਨਾ ਨਿਕਲੇ। ਵਾਹ ਜੀ ਵਾਹ। ਤੇ ਜੋ ਹੀ ਅਸੀਂ ਬਾਜ਼ਾਰ ਦੇ ਵਿੱਚ ਦਾਖਲ ਹੋਏ ਆ ਤੇ ਜਨਾਬ ਸਾਨੂੰ ਸਲਾਮ ਦੀਆਂ ਆਵਾਜ਼ਾਂ ਆਣੀਆਂ ਸ਼ੁਰੂ ਹੋ ਗਈਆਂ ਨੇ। ਕਿਸੇ ਦੀ ਦੁਕਾਨ ਤੇ ਗਏ ਆ ਜਾਂ ਨਹੀਂ ਗਏ, ਉਹ ਬੰਦਾ ਦੁਕਾਨ ਤੋਂ ਬਾਹਰ ਆ ਕੇ ਉਹਨੇ ਸਾਨੂੰ ਸਲਾਮ ਜ਼ਰੂਰ ਕੀਤੀ। ਬੜਾ ਜ਼ਬਰਦਸਤ ਖਾਣੇ ਦਾ ਇੰਤਜ਼ਾਮ ਹੈ, ਰਹਿائش ਦਾ ਬੜਾ ਜ਼ਬਰਦਸਤ ਇੰਤਜ਼ਾਮ ਹੈ। ਅਸੀਂ ਉੱਥੇ ਪਹੁੰਚੇ ਆ, ਉਹਨਾਂ ਸਾਡੀ ਗਰੁੱਪਿੰਗ ਬਣਾ ਦਿੱਤੀ ਹੈ, 5-5 ਬੰਦਿਆਂ ਨੂੰ ਉਹਨਾਂ ਇੱਕ ਕਮਰੇ ਦੀ ਚਾਬੀ ਉਹਨਾਂ ਦੇ ਦਿੱਤੀ ਹੈ। ਉੱਥੇ ਕਮਰੇ 'ਚ ਗਏ ਆ, ਜਨਾਬ ਸਾਡੇ ਬਿਸਤਰ ਲੱਗੇ ਨੇ, ਜਨਾਬ ਸਾਡੇ ਤਕੀਏ ਮੌਜੂਦ ਨੇ। ਜਿਨ੍ਹਾਂ ਦੀ ਸ਼ਾਨ ਦੇ ਬਾਰੇ ਚ ਮੈਂ ਤੁਹਾਨੂੰ ਥੋੜੀ ਦੇਰ ਬਾਅਦ ਦੱਸਾਂਗਾ, ਉਹਨਾਂ ਦਾ ਮੈਂ ਤੁਹਾਨੂੰ ਤਾਰਫ ਕਰਵਾਵਾਂਗਾ, ਜਿਹੜਾ ਕਿ ਮੈਂ ਪਹਿਲੇ ਤੇ ਉਹਨਾਂ ਦੀ ਸ਼ਖਸੀਅਤ ਤੋਂ ਜ਼ਿਆਦਾ ਨਹੀਂ ਜਾਣਦਾ। ਮੈਂ 8 ਤੋਂ 10 ਦਿਨ ਜਿਹੜਾ ਉੱਥੇ ਸਟੇ ਕੀਤਾ ਹੈ, ਮੈਂ ਉਹਨਾਂ ਦੀ ਪੜ੍ਹੀ ਹੈ, ਸ਼ਖਸੀਅਤ ਪੜ੍ਹੀ ਹੈ, ਉਹਨਾਂ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਹੈ ਤੇ ਮੈਨੂੰ ਉੱਥੇ ਜਾ ਕੇ ਅਹਿਸਾਸ ਹੋਇਆ ਕਿ ਮੈਂ ਕਿੱਡਾ ਵੱਡਾ ਖੁਸ਼ ਨਸੀਬ ਹਾਂ ਕਿ ਉਹਨਾਂ ਦੀ ਖਿਦਮਤ ਦੇ ਵਿੱਚ ਮੈਨੂੰ ਹਾਜ਼ਰ ਹੋਣ ਦਾ ਮੌਕਾ ਮਿਲਿਆ। ਸਾਡੇ ਨਬੀ ਪਾਕ ਦਾ ਸਾਇਆ ਨਹੀਂ ਸੀ ਪਾਇਆ ਜਾਂਦਾ, ਹਜ਼ਰਤ ਮੁਜੱਦਦ ਅਲ-ਅਫਸਾਨੀ ਦਾ ਵੀ ਸਾਇਆ ਨਹੀਂ ਸੀ ਪਾਇਆ ਜਾਂਦਾ। ਸਾਡੇ ਨਬੀ ਪਾਕ ਦੇ ਜਿਸਮ ਮੁਬਾਰਕ ਦੇ ਉੱਤੇ ਮੱਖੀ ਨਹੀਂ ਸੀ ਬਹਿੰਦੀ ਤੇ ਮੁਜੱਦਦ ਪਾਕ ਦੇ ਜਿਸਮ ਮੁਬਾਰਕ ਦੇ ਉੱਤੇ ਵੀ ਮੱਖੀ ਨਹੀਂ ਸੀ ਬਹਿੰਦੀ। ਵਾਹ ਜੀ। ਬਾਦਸ਼ਾਹ ਨੇ ਕਿਹਾ ਮੈਨੂੰ ਤੇ ਰੋਣਾ ਨਹੀਂ ਆਉਂਦਾ। ਫਿਰ ਪੀਰ ਸਾਹਿਬ ਨੇ ਫਰਮਾਇਆ ਕਿ ਚੱਲ ਤੈਨੂੰ ਰੋਣਾ ਨਹੀਂ ਆਉਂਦਾ, ਤੂੰ ਰੋਣ ਵਾਲਾ ਮੂੰਹ ਬਣਾ। ਫਿਰ ਉਹਨੇ ਰੋਣ ਵਾਲਾ ਮੂੰਹ ਬਣਾਇਆ ਤੇ ਅੱਲਾਹ ਪਾਕ ਦੇ ਕੋਲੋਂ ਮਾਫੀ ਮੰਗੀ, ਪੀਰ ਸਾਹਿਬ ਦੇ ਕਦਮਾਂ 'ਚ ਡਿੱਗ ਪਿਆ ਤੇ ਉਹਨੇ ਇਸਲਾਮ ਇੱਕ ਨਵੇਂ ਤਰੀਕੇ ਤੋਂ ਇਸਲਾਮ ਦੁਬਾਰਾ ਕਬੂਲ ਕੀਤਾ। ਅਸੀਂ ਵੈਲਕਮ ਕਰਾਂਗੇ, ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਦੇਵਾਂਗੇ। ਬਿਲਕੁਲ ਨਾ ਡਰੋ, ਕੋਈ ਐਸਾ ਮਸਲਾ ਨਹੀਂ ਜਿਹੜਾ ਸਾਨੂੰ ਮੀਡੀਆ ਡਰਾਉਂਦਾ ਹੈ, ਜਿਹੜਾ ਸਾਨੂੰ ਡਰਾਇਆ ਜਾਂਦਾ ਹੈ ਕਿ ਜਨਾਬ ਬੜੇ ਹਾਲਾਤ ਖਰਾਬ ਨੇ। ਕੋਈ ਹਾਲਾਤ ਖਰਾਬ ਨਹੀਂ। ਜਿਹੜੇ ਉਧਰ ਦੇ ਲੋਕ ਪਾਕਿਸਤਾਨ ਆਣਾ ਚਾਹੁੰਦੇ ਨੇ ਉਹ ਪਾਕਿਸਤਾਨ ਆਣ, ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਮਿਲੇਗਾ। ਜਿਹੜੇ ਪਾਕਿਸਤਾਨ ਦੇ ਲੋਕ ਹਿੰਦੁਸਤਾਨ ਜਾਣਾ ਚਾਹੁੰਦੇ ਨੇ ਉਹ ਬਿਲਾ ਬੇਖੌਫ ਝਿਜਕ ਹੋ ਕੇ, ਮੈਂ ਤੁਹਾਡੇ ਸਾਹਮਣੇ ਮੌਜੂਦ ਹਾਂ, 12 ਦਿਨ 14 ਦਿਨ ਹਿੰਦੁਸਤਾਨ ਰਹਿ ਕੇ ਆਇਆ, ਕੋਈ ਐਸਾ ਮਸਲਾ ਨਹੀਂ। अस्सलाम वालेकुम जी, सत श्री अकाल, प्रणाम दोस्तों। मैं तुहाडा अपना बेली मित्र खादम हुसैन अज एक नवी कहानी दे नाल खिदमत दे विच हाज़र हां। इस वेले दोस्तों जिहड़ी शख्सियत जिहड़े साहब तुहानूं नज़र आ रहे ने, उन्हां दा नाम अज़हर हुसैन साहब है ते रीसेंटली इंडिया पंजाब दे विच गए सरहंद शरीफ ते बहुत सारे लोग इस नाम तो वाकफ। सरहंद शरीफ उत्थे अल्लाह ताला दे वली औलिया अल्लाह उत्थे आराम फरमा रहे ने ते एज आ ज़ाहिरीन उत्थे मतलब कि इस जमात दे विच गए ते बाकी असीं मजीद इन्हां नाल गलबात करने कि पाकिस्तान दे विचों टोटल किन्ने बंदे गए उत्थे ते आओ जी फिर इन्हां नाल असीं गलबात स्टार्ट करने। अस्सलाम वालेकुम। वालेकुम सलाम जी। जी अज़हर साहब की हाल है? जी ठीक ठाक, तुसीं सुनाओ जनाब? अल्लाह दा शुक्र है जी। तुसी माशाअल्लाह हुणी मेरा ख्याल है कोई 2-4 दिन ही होए ने तुहानूं वापसी इंडिया तुसी आए हो। हाँ जी। ते तुसी अपने सफर बारे दसो। सब तो पहले कि अपना जद तुसी वाघा बार्डर तो बैठे हो ते की जद तुहाडा वीज़ा लग के आया तुहाडी की फीलिंग्स सन, ओहदे बारे दसो। तुसी किन्ने खुश हो? देखो जी, मैं तुहानूं थोड़ा जिहा इहदा बैकग्राउंड ते पहले लै जावां। जी जी। जिहड़ा साडा टूर सी जी 1974 ਦੇ ਵਿੱਚ 1974 ਦੇ ਵਿੱਚ ਪਾਕਿਸਤਾਨ ਦਾ ਤੇ ਇੰਡੀਆ ਦਾ ਇੱਕ ਮੁਆਹਦਾ ਹੋਇਆ ਸੀ, ਜਿਹਦੇ ਤਹਿਤ ਪਾਕਿਸਤਾਨ ਦੇ ਜਿੰਨੇ ਮੁਸਲਮਾਨਾਂ ਦੇ ਉੱਥੇ ਮਜ਼ਾਰਾਤ ਨੇ ਉਹਦੇ ਤੇ ਜਾਣ ਵਾਸਤੇ ਹਕੂਮਤ ਉਹਨਾਂ ਨੂੰ ਜਿਹੜਾ ਪੂਰੀ ਸਪੋਰਟ ਕਰੇਗੀ ਤੇ ਜਿਸ ਤਰ੍ਹਾਂ ਦੇ ਮਰਜ਼ੀ ਹਾਲਾਤ ਹੋਣ ਇੰਡੀਆ ਉਹਨਾਂ ਨੂੰ ਕੋਸ਼ਿਸ਼ ਕਰੇਗਾ ਕਿ ਵੀਜ਼ਾ ਜਾਰੀ ਕਰੇ। ਉਹਦੇ ਨਾਲ ਨਾਲ ਜਿਹੜੇ ਪਾਕਿਸਤਾਨ ਦੇ ਵਿੱਚ
ਹਿੰਦੁਸਤਾਨ ਦੇ ਲੋਕਾਂ ਦੇ ਇੱਥੇ ਇਬਾਦਤਗਾਹਾਂ ਨੇ ਜੀ ਜੀ ਉਹਦੇ ਵਾਸਤੇ ਪਾਕਿਸਤਾਨ ਵੀ ਪੂਰੀ ਕੋਸ਼ਿਸ਼ ਕਰੇਗਾ ਕਿ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਉਹਨਾਂ ਦੀਆਂ ਸੰਗਤਾਂ ਹੁੰਦੀਆਂ ਨੇ, ਮਸਲਨ ਬਾਬਾ ਗੁਰੂ ਨਾਨਕ ਨੇ ਜਾਂ ਹਸਨ ਅਬਦਾਲ ਨੇ, ਉੱਥੇ ਆਉਣ ਵਾਸਤੇ ਉਹਨਾਂ ਦੇ ਜੱਥੇ ਨੂੰ ਵੀ ਇਹ ਵੀਜ਼ਾ ਪ੍ਰੋਵਾਈਡ ਕਰਨ। ਇਸੇ ਵੀਜ਼ੇ ਦੇ ਤਹਿਤ ਅਸੀਂ ਗਏ ਹਾਂ ਸਰਹਿੰਦ ਸ਼ਰੀਫ। ਹਜ਼ਰਤ ਮੁਜੱਦਦ ਅਲ ਅਫਸਾਨੀ ਦਾ ਮਜ਼ਾਰ ਹੈ, ਉਹਨਾਂ ਦਾ ਉਰਸ ਮੁਬਾਰਕ 28 ਸਫਰ ਨੂੰ ਸ਼ੁਰੂ ਹੁੰਦਾ ਹੈ। ਕਿਸੇ ਬੁਨਿਆਦੀ ਵਜੂਹਾਤ ਦੀ ਵਜ੍ਹਾ ਦੇ ਨਾਲ ਸਾਡਾ ਵੀਜ਼ਾ ਤੇ ਲੇਟ ਹੋ ਗਿਆ ਸੀ। ਅਸੀਂ ਇੱਥੋਂ 29 ਸਫਰ ਨੂੰ ਰਵਾਨਾ ਹੋਏ ਹਾਂ ਤੇ ਸਾਡਾ 9 ਦਿਨ ਦਾ ਟੂਰ ਸੀ ਜੀ। ਅਸੀਂ ਵੈਸੇ ਤੇ ਅਸੀਂ 4 ਤਰੀਕ ਨੂੰ ਜਾਣਾ ਸੀ, ਲੇਕਿਨ ਵੀਜ਼ਾ ਚੁੰਕੇ ਸਾਡਾ ਲੇਟ ਹੋ ਗਿਆ। ਫਿਰ ਅਸੀਂ ਥੋੜਾ ਜਿਹਾ ਲੇਟ ਹੋ ਗਏ ਤੇ ਅਸੀਂ ਜਨਾਬ ਕੋਈ 1 ਹਫ਼ਤੇ ਦਾ ਉੱਥੇ ਸਟੇ ਕੀਤਾ ਜੀ ਤੇ 3 ਦਿਨ ਪਹਿਲੇ ਅਸੀਂ ਵਾਪਸ 16 ਤਰੀਕ ਨੂੰ ਅਸੀਂ ਵਾਪਸ ਆਏ ਹਾਂ। ਜੀ ਜੀ। ਤੇ ਇਸ ਦੌਰਾਨ ਕੈਸਾ ਰਿਹਾ ਤੁਹਾਨੂੰ ਆਪਣਾ ਇੰਡੀਆ ਦੇ ਪੰਜਾਬ 'ਚ ਜਾ ਕੇ? ਤੁਹਾਨੂੰ ਕੋਈ ਡਿਫਰੈਂਟ ਨਜ਼ਰ ਆਇਆ ਸਾਡੇ ਪੰਜਾਬ ਤੋਂ ਜਾਂ ਉਸ ਪੰਜਾਬ ਦੇ? ਦੇਖੋ ਜੀ, ਜਦੋਂ ਅਸੀਂ ਜਾਣਾ ਸੀ, ਜਾਣ ਤੋਂ ਪਹਿਲੇ ਤੇ ਸਾਡੇ ਇਹ ਫੀਲਿੰਗ ਜਾਂ ਜਜ਼ਬਾਤ ਸੀ, ਜਿਸ ਤਰ੍ਹਾਂ ਸਾਨੂੰ ਡਰਾਇਆ ਜਾ ਰਿਹਾ ਸੀ ਕਿ ਇੰਡੀਆ ਜਨਾਬ ਉੱਥੇ ਹਾਲਾਤ ਨੇ ਠੀਕ ਪਾਕਿਸਤਾਨੀਆਂ ਵਾਸਤੇ, ਤੇ ਅਸੀਂ ਥੋੜਾ ਜਿਹਾ ਡਰੇ ਵੀ ਹਾਂ। ਲੇਕਿਨ ਜਿਉਂ ਹੀ ਅਸੀਂ ਆਪਣਾ ਬਾਰਡਰ ਕ੍ਰਾਸ ਕੀਤਾ, ਸਾਨੂੰ ਬੜਾ ਪਿਆਰ ਮਿਲਿਆ, ਸਾਨੂੰ ਮੁਹੱਬਤ ਮਿਲਿਆ ਤੇ ਸਾਨੂੰ ਤੇ ਕੋਈ ਐਸਾ ਫਰਕ ਮਹਿਸੂਸ ਨਹੀਂ ਹੋਇਆ ਕਿ ਅਸੀਂ ਪਾਕਿਸਤਾਨ ਚੋਂ ਬਾਹਰ ਆ ਜਾਂ ਅਸੀਂ ਕਿਸੇ ਗੈਰ ਮੁਲਕ ਆ। ਜਿਸ ਤਰ੍ਹਾਂ ਅਸੀਂ ਆ ਉਂਝ ਹੀ ਸਾਡੇ ਵਰਗੇ ਉਹ ਲੋਕ ਨੇ, ਜਿਵੇਂ ਸਾਡੀਆਂ ਜ਼ਮੀਨਾਂ ਨੇ, ਜਿਵੇਂ ਸਾਡੀਆਂ ਫਸਲਾਂ ਨੇ। ਸਿਰਫ ਇੱਕ ਬਾੜ ਦਾ ਫਰਕ ਹੈ ਕਿ ਇੱਕ ਪਾਸੇ ਪਾਕਿਸਤਾਨ ਹੈ ਤੇ ਇੱਕ ਪਾਸੇ ਹਿੰਦੁਸਤਾਨ ਹੈ। ਮੈਂ ਜ਼ਿਆਦਾ ਕੋਈ ਫਰਕ ਮਹਿਸੂਸ ਨਹੀਂ ਕੀਤਾ ਕਿ ਮੈਨੂੰ ਕਦੀ ਲੱਗਾ ਹੋਏ ਕਿ ਅਸੀਂ ਕਿਸੇ ਦੂਸਰੇ ਦੇਸ਼ ਵਿੱਚ ਆਏ ਹਾਂ। ਸਭ ਨੂੰ ਜ਼ਿਆਦਾ ਮਸਲਾ ਤੇ ਹੁੰਦਾ ਹੈ ਕਿ ਜਦੋਂ ਬੰਦਾ ਕਿਸੇ ਦੂਸਰੇ ਦੇਸ਼ ਦੇ ਵਿੱਚ ਜਾਂਦਾ ਹੈ, ਜ਼ਬਾਨ ਤੋਂ ਸਭ ਨੂੰ ਵੱਡਾ ਪਹਿਲਾ ਮਸਲਾ ਹੁੰਦਾ ਹੈ ਕਿ ਜ਼ਬਾਨ, ਉਸ ਮੁਲਕ ਦੀ ਜ਼ਬਾਨ ਸਿੱਖਣੀ ਪੈਂਦੀ ਹੈ। ਕਿਸੇ ਦੀ ਗੱਲ ਨੂੰ ਸਮਝਣਾ ਸਮਝਾਣਾ, ਬਿਲਕੁਲ ਕਿਸੇ ਦੀ ਗੱਲ ਨੂੰ ਸਮਝਣ ਵਾਸਤੇ। ਦੇਖੋ ਜੀ, ਇਹ ਮੈਂ ਸਮਝਣਾ ਕਿ ਕੋਈ ਵਾਹਿਦ ਮੁਲਕ ਹੈ ਕਿ ਜਿੱਥੇ ਸਾਡੀ ਵਰਗੀ ਜ਼ਬਾਨ ਬੋਲੀ ਜਾਂਦੀ ਹੈ, ਸਾਡੇ ਵਰਗੇ ਲੋਕ ਨੇ, ਸਾਡੇ ਵਰਗੇ ਮਤਲਬ ਸਾਰੀਆਂ ਚੀਜ਼ਾਂ ਨੇ। ਇੱਕ ਬਾਰਡਰ ਦਾ ਹੀ ਫਰਕ ਹੈ, ਇੱਧਰ ਇੰਡੀਆ ਇੱਧਰ ਪਾਕਿਸਤਾਨ, ਮਤਲਬ ਸੇਮ ਕਲਚਰ ਪਾਇਆ। ਬਿਲਕੁਲ ਸੇਮ ਕਲਚਰ ਜੀ। ਸਾਡੇ ਵਾਲਾ ਦੇਖੋ ਕਿ ਅਸੀਂ ਵੀ ਪੰਜਾਬ ਆ ਤੇ ਉਧਰ ਵੀ ਮੇਰਾ ਜਿਹੜਾ ਵੀਜ਼ਾ ਸੀ ਉਹ ਸਰਹਿੰਦ ਸ਼ਰੀਫ ਦਾ ਹੀ, ਉਹ ਵੀ ਪੰਜਾਬ ਹੀ ਹੈ। ਤੇ ਸਿਰਫ ਬਾੜ ਕ੍ਰਾਸ ਕਰਨ ਦਾ ਸਿਰਫ ਇਹ ਹੀ ਹੈ ਕਿ ਬਾੜ ਹੀ ਇੱਧਰ ਹਿੰਦੁਸਤਾਨ ਇੱਧਰ ਪਾਕਿਸਤਾਨ ਹੈ। ਅਸੀਂ ਪਹਿਲੇ ਵੀ ਆਲਰੇਡੀ ਪੰਜਾਬ 'ਚ ਰਹਿੰਦੇ ਆ, ਉਧਰ ਵੀ ਅਸੀਂ ਪੰਜਾਬ 'ਚ ਗਏ ਹਾਂ, ਲਿਹਾਜ਼ਾ ਮੈਨੂੰ ਕੋਈ ਐਸਾ ਫਰਕ ਮਹਿਸੂਸ ਨਹੀਂ ਹੋਇਆ ਜਿਹੜਾ ਮੈਂ ਤੁਹਾਨੂੰ ਦੱਸਾਂਗੇ ਮੈਂ ਉੱਥੇ ਕੋਈ ਫਰਕ ਐਸਾ ਮਹਿਸੂਸ ਕੀਤਾ। ਬਿਲਕੁਲ ਸੇਮ ਹੈ ਜੀ ਜੀ। ਤੇ ਕਿਸ ਤਰ੍ਹਾਂ ਦਾ ਪਿਆਰ ਮਿਲਿਆ ਤੁਹਾਨੂੰ ਉੱਥੇ ਜਾ ਕੇ? ਤੁਹਾਡਾ ਖੈਰ ਮਕਦਮ ਕੀਤਾ ਗਿਆ, ਇਹਦੇ ਬਾਰੇ ਕੁਝ ਦੱਸੋ। ਦੇਖੋ ਜੀ, ਮੈਂ ਗਿਆ ਸਾਂ ਸਮਝੌਤਾ ਐਕਸਪ੍ਰੈਸ ਤੇ, ਜਿਹੜੀ ਕਿ ਪਾਕਿਸਤਾਨ ਇੰਡੀਆ ਦੇ ਵਿੱਚ ਇੱਕ ਤੇ ਦੋਸਤੀ ਬੱਸ ਵੀ ਚੱਲਦੀ ਹੈ, ਇੱਕ ਟ੍ਰੇਨ ਚੱਲਦੀ ਹੈ ਸਮਝੌਤਾ ਐਕਸਪ੍ਰੈਸ ਜੀ। ਅਸੀਂ ਜੋ ਹੀ ਆਪਣਾ ਵਾਗਾ ਬਾਰਡਰ ਕ੍ਰਾਸ ਕੀਤਾ, ਅੱਗੇ ਇੰਡੀਆ ਦਾ ਪਹਿਲਾ ਸਟੇਸ਼ਨ ਆਉਂਦਾ ਅਟਾਰੀ, ਜਿਸ ਤਰ੍ਹਾਂ ਸਾਡਾ ਵਾਗਾ ਬਾਰਡਰ ਹੈ ਜੀ। ਜੋ ਹੀ ਟ੍ਰੇਨ ਜਿਹੜੀ ਹੈ ਸਾਡੀ ਵਾਗਾ ਬਾਰਡਰ ਤੇ ਪਹੁੰਚੀ ਹੈ, ਉਸ ਤੋਂ ਬਾਅਦ ਇੱਕ ਐਗਰੀਮੈਂਟ ਹੁੰਦਾ ਹੈ ਵਾਗਾ ਬਾਰਡਰ ਤੋਂ ਜਿਹੜੀ ਬਾਉਂਡਰੀ ਲਾਈਨ ਹੈ ਉਸ ਤੋਂ ਪਹਿਲਾਂ ਸਾਡੀ ਟ੍ਰੇਨ ਰੁਕੀ ਹੈ ਜੀ। ਉਹਨਾਂ ਦਾ ਇੱਕ ਐਗਰੀਮੈਂਟ ਹੁੰਦਾ ਹੈ ਦੋਵਾਂ ਵਫਦਾਂ ਦੇ ਦਰਮਿਆਨ, ਪਾਕਿਸਤਾਨ ਦੇ ਇੰਡੀਆ ਦੇ ਉੱਥੇ ਰੇਂਜਰਸ ਹਜ਼ਰਾਤ ਨੇ ਜਾਂ ਆਰਮੀ ਹੈ, ਕਿ ਅਸੀਂ ਬਿਲਕੁਲ ਐਨੇ ਵਿੱਚ ਮੁਸਾਫਰ ਸਵਾਰ ਨੇ, ਇਹ ਟ੍ਰੇਨ ਹੈ ਇਸ ਟਾਈਮ ਅਸੀਂ ਤੁਹਾਡੇ ਹਵਾਲੇ ਕਰ ਦਿੱਤੀ ਹੈ ਆਪਣੀ ਸਿਕਿਉਰਿਟੀ ਦੇ ਵਿੱਚ। ਇਸ ਤੋਂ ਬਾਅਦ ਇਹ ਤੁਹਾਡੀ ਜ਼ਿੰਮੇਵਾਰੀ ਹੈ, ਇਹਨੂੰ ਸਿਕਿਉਰਿਟੀ ਦੇਣਾ ਤੁਹਾਡੀ ਜ਼ਿੰਮੇਵਾਰੀ ਹੈ ਜੀ ਜੀ। ਉਸ ਤੋਂ ਬਾਅਦ ਐਗਰੀਮੈਂਟ ਤੋਂ ਬਾਅਦ ਸਾਡੀ ਟ੍ਰੇਨ ਜਿਹੜਾ ਉਹਨੇ ਬਾਉਂਡਰੀ ਲਾਈਨ ਕ੍ਰਾਸ ਕਰ ਦਿੱਤਾ ਤੇ ਇੰਡੀਆ ਦੇ ਵਿੱਚ ਦਾਖਲ ਹੋ ਗਈ। ਜੋ ਹੀ ਸਾਡੀ ਟ੍ਰੇਨ ਇੰਡੀਆ 'ਚ ਦਾਖਲ ਹੋ ਗਈ ਹੈ, ਉਹਨਾਂ ਦੇ ਜਿਹੜੇ ਹਿੰਦੁਸਤਾਨ ਦੇ ਜਿਹੜੇ ਰੇਂਜਰ ਸਨ, ਹਿੰਦੁਸਤਾਨ ਦੀ ਜਿਹੜੀ ਆਰਮੀ ਸੀ, ਹਿੰਦੁਸਤਾਨ ਦੀ ਜਿਹੜੀ ਪੁਲਿਸ ਸੀ, ਉਹਨੇ ਪੂਰੀ ਟ੍ਰੇਨ ਨੂੰ ਆਪਣੀ ਕਸਟਡੀ ਦੇ ਵਿੱਚ ਲੈ ਕੇ ਤੇ ਉਹਨੂੰ ਅਟਾਰੀ ਮੁਕਾਮ ਤੱਕ ਪਹੁੰਚਾਇਆ। ਅਟਾਰੀ ਮੁਕਾਮ ਇੱਕ ਤੁਹਾਨੂੰ ਮੈਂ ਥੋੜਾ ਜਿਹਾ ਤਾਰਫ ਕਰਵਾਵਾਂ, ਜਿਵੇਂ ਇੱਕ ਵਾਗਾ ਬਾਰਡਰ ਹੈ, ਉਹਦੇ ਤੋਂ ਪਹਿਲਾਂ ਜਿਹੜਾ ਸਾਡਾ ਸਮਾਨ ਹੈ ਸਾਰਾ ਕਸਟਮ ਹੁੰਦਾ ਹੈ। ਦੇਖਦੇ ਨੇ ਕੋਈ ਐਸੀ ਚੀਜ਼, ਬੰਦਾ ਮਸ਼ਰੂਬ ਕੋਈ ਐਸੀ ਚੀਜ਼ ਜਿਹੜੀ ਮੁਨਸ਼ੀਆਤ ਵਗੈਰਾ, ਉਹ ਪੂਰੀ ਚੈਕਿੰਗ ਕਰਦੇ ਨੇ, ਕਸਟਮ ਹੁੰਦਾ ਹੈ। ਉਸ ਤੋਂ ਬਾਅਦ ਉਹਨਾਂ ਦਾ ਵੀ ਇੱਕ ਅਟਾਰੀ ਸਟੇਸ਼ਨ ਹੈ, ਬਾਰਡਰ ਕ੍ਰਾਸ ਕਰਨ ਤੋਂ ਨਾਲ ਹੀ 5 ਤੋਂ 10 ਕਿਲੋਮੀਟਰ ਦਾ ਫਾਸਲਾ ਅਟਾਰੀ ਸਟੇਸ਼ਨ ਹੈ। ਉਸ ਤੋਂ ਬਾਅਦ ਉਹਨਾਂ ਸਾਨੂੰ ਅਟਾਰੀ ਸਟੇਸ਼ਨ ਤੇ ਪਹੁੰਚਾਇਆ। ਉੱਥੇ ਸਾਡੀ ਟੋਟਲ ਕਸਟਮ ਹੋਈ ਹੈ, ਸਾਡੇ ਵੀਜ਼ੇ ਚੈੱਕ ਹੋਏ ਨੇ, ਪਾਸਪੋਰਟ ਵਗੈਰਾ ਚੈੱਕ ਹੋਏ ਨੇ। ਉਸ ਤੋਂ ਬਾਅਦ ਉਹਨਾਂ ਸਾਡੇ ਸਮਾਨ ਦੀ ਸਾਰੀ ਕਸਟਮ ਕੀਤੀ ਹੈ ਤੇ ਸਾਡੇ ਨਾਲ ਹੋਰ ਵੀ ਸਵਾਰੀਆਂ ਸਨ ਜਿਹੜੀਆਂ ਕਿ ਜ਼ਿਆਦਾ ਦਾ ਤਾਲੁਕ ਹਿੰਦੁਸਤਾਨ ਦੇ ਨਾਲ ਸੀ। ਟ੍ਰੇਨ ਦੇ ਵਿੱਚ ਚੂੰਕਿ ਅਸੀਂ ਖਾਲੀ ਤੇ ਟ੍ਰੇਨ ਦੇ ਵਿੱਚ ਨਹੀਂ ਸਾਂ, ਬਾਕੀ ਸਵਾਰੀਆਂ ਵੀ ਆਏ ਹਨ। ਸਭ ਨਾਲੋਂ ਪਹਿਲਾਂ ਉਹਨਾਂ ਸਾਨੂੰ ਕਿਹਾ ਜੀ ਜਨਾਬ, ਸਭ ਨਾਲੋਂ ਪਹਿਲਾਂ ਜਿਹੜੇ ਪਾਕਿਸਤਾਨ ਤੋਂ ਲੋਕ ਆਏ ਨੇ ਸਪੈਸ਼ਲ ਜ਼ਿਆਰਤ ਵਾਸਤੇ, ਉਹ ਸਭ ਨਾਲੋਂ ਪਹਿਲੇ ਕਸਟਮ ਉਹਨਾਂ ਲੋਕਾਂ ਦਾ ਹੋਏਗਾ। ਦੂਸਰਿਆਂ ਨੂੰ ਉਹਨਾਂ ਜਨਾਬ ਪੈਂਡਿੰਗ ਰੱਖਿਆ। ਠੀਕ ਹੈ, ਪ੍ਰਾਇੋਰਟੀ ਉਹਨਾਂ ਸਭ ਨਾਲੋਂ ਪਹਿਲੇ ਪਾਕਿਸਤਾਨੀਆਂ ਨੂੰ ਦਿੱਤੀ ਹੈ। ਉਸ ਤੋਂ ਬਾਅਦ ਸਾਡੇ ਕਸਟਮ ਕਲੀਅਰ ਹੋਇਆ
ਫਿਰ ਅਸੀਂ ਰਾਤ ਨੂੰ 8 ਵਜੇ ਇੱਕ ਟ੍ਰੇਨ ਆਈ ਏ, ਉਹਦੇ ਉੱਤੇ ਸਾਨੂੰ ਉਹਨਾਂ ਸਵਾਰ ਕੀਤਾ ਜੀ। ਕਿਉਂਕਿ ਸਮਝੌਤਾ ਐਕਸਪ੍ਰੈਸ ਦਾ ਜਿਹੜਾ ਜ਼ਿਆਦਾ ਸਫ਼ਰ ਹੈ ਉਹ ਰਾਤ ਨੂੰ ਹੀ ਉਹ ਕਰਦੇ ਨੇ। ਰਾਤ ਨੂੰ ਉਹਨਾਂ ਦੀ ਸਿਕਿਉਰਿਟੀ ਹੁੰਦੀ ਹੈ ਤੇ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਰਾਤ ਨੂੰ ਹੀ ਇਹ ਪਾਕਿਸਤਾਨੀ ਜਿਹੜੇ ਪਾਕਿਸਤਾਨ ਚੋਂ ਟ੍ਰੇਨ ਜਾਂਦੀ ਹੈ ਜਾਂ ਹਿੰਦੁਸਤਾਨ ਚੋਂ ਪਾਕਿਸਤਾਨ ਟ੍ਰੇਨ ਆਉਂਦੀ ਹੈ, ਸਿਕਿਉਰਿਟੀ ਬੁਨਿਆਦੀ ਵਜੂਹਾਤ ਦੀ ਵਜ੍ਹਾ ਦੇ ਨਾਲ ਉਹਨਾਂ ਦਾ ਜਿਹੜਾ ਟਾਈਮਿੰਗ ਹੈ ਨਾ ਆਉਣ ਔਰ ਜਾਣ ਦੀ ਰਾਤ ਨੂੰ ਰੱਖੀ ਹੈ ਜੀ। ਠੀਕ। ਸਾਡੀ ਜਨਾਬ ਟ੍ਰੇਨ ਰਾਤ ਨੂੰ 8 ਵਜੇ ਅਟਾਰੀ ਸਟੇਸ਼ਨ ਤੋਂ ਰਵਾਨਾ ਹੋਈ ਹੈ ਤੇ ਬੜੀ ਇੱਕ ਜ਼ਬਰਦਸਤ ਉਹਨਾਂ ਦਾ ਮੈਂ ਰੇਲਵੇ ਦਾ ਨਿਜ਼ਾਮ ਹਿੰਦੁਸਤਾਨ ਦਾ ਵੇਖਿਆ। ਅੱਛਾ। ਤਕਰੀਬਨ 200 ਸਵਾ 200 ਪਰ ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਟ੍ਰੇਨ ਸਫ਼ਰ ਕਰਦੀ ਹੈ। ਸਾਨੂੰ ਉਹਨੇ 2-2.5 ਘੰਟੇ ਦੇ ਵਿੱਚ ਸਰਹਿੰਦ ਸ਼ਰੀਫ ਪਹੁੰਚਾ ਦਿੱਤਾ, ਜਿਹੜਾ ਕਿ ਉੱਥੋਂ ਸਫ਼ਰ 200-300 ਕਿਲੋਮੀਟਰ ਬਣਦਾ। ਵਾਹ ਜੀ ਵਾਹ। ਲੋ ਜਨਾਬ, ਅਸੀਂ ਰਾਤ ਨੂੰ 11 ਵਜੇ 3 ਘੰਟੇ ਦੇ ਵਿੱਚ ਸਰਹਿੰਦ ਸ਼ਰੀਫ ਪਹੁੰਚ ਗਏ ਹਾਂ ਜੀ। ਜੋ ਹੀ ਸਾਡੀ ਟ੍ਰੇਨ ਜਾ ਕੇ ਸਰਹਿੰਦ ਸ਼ਰੀਫ ਰੁਕੀ ਏ, ਉੱਥੇ ਜਨਾਬ ਸਰਹਿੰਦ ਸ਼ਰੀਫ ਦੀ ਜਿਹੜੀ ਕਮਿਸ਼ਨਰ ਸੀ, ਇੱਕ ਖਤੂਨ ਸੀ, ਬੜੀ ਜ਼ਬਰਦਸਤ ਖਤੂਨ ਸੀ। ਉਹਦੀ ਬੜੀ ਕਮਾਂਡ ਸੀ, ਮਤਲਬ ਆਪਣੀ ਪੁਲਿਸ ਦੇ ਉੱਤੇ। ਥੱਲੇ ਇੱਕ ਡੀਐਸਪੀ ਸੀ, ਇੱਕ ਉਹਨਾਂ ਦਾ ਐਸਪੀ ਹੁੰਦਾ ਉਹ ਸੀ, ਇੱਕ ਐਸਐਚਓ ਸੀ। ਉਹ ਜਨਾਬ ਸਾਡੇ ਇਸਤਕਬਾਲ ਦੇ ਉੱਤੇ ਸਰਹਿੰਦ ਸਟੇਸ਼ਨ ਦੇ ਉੱਤੇ ਮੌਜੂਦ ਸਨ। ਵਾਹ ਜੀ ਵਾਹ। ਸਾਨੂੰ ਜੋ ਹੀ ਅਸੀਂ ਟ੍ਰੇਨ ਚੋਂ ਬਾਹਰ ਨਿਕਲੇ ਆ, ਅੱਗੇ ਉਹਨਾਂ ਕੁਰਸੀਆਂ ਦਾ ਇੰਤਜ਼ਾਮ ਕੀਤਾ ਸੀ। ਸਾਨੂੰ ਉਹਨਾਂ ਜਨਾਬ ਅੱਛੇ ਤਰੀਕੇ ਦੇ ਨਾਲ ਕੁਰਸੀਆਂ ਦੇ ਉੱਤੇ ਬਿਠਾਇਆ। ਸਾਨੂੰ ਉਹਨਾਂ ਵੈਲਕਮ ਕੀਤਾ ਕਿ ਜਨਾਬ ਅਸੀਂ ਵੈਲਕਮ ਕਰਨੇ ਆ ਤੁਹਾਨੂੰ ਹਿੰਦੁਸਤਾਨ ਦੀ ਧਰਤੀ ਦੇ ਉੱਤੇ। ਸਾਨੂੰ ਉਹਨਾਂ ਬਿਠਾਇਆ, ਸਾਨੂੰ ਉਹਨਾਂ ਚਾय ਪੇਸ਼ ਕੀਤੀ ਹੈ, ਸਾਨੂੰ ਪਾਣੀ ਪੇਸ਼ ਕੀਤਾ, ਸਾਨੂੰ ਫਰੂਟ ਪੇਸ਼ ਕੀਤਾ, ਸਾਨੂੰ ਬਿਸਕਟ ਵਗੈਰਾ ਉਹਨਾਂ ਚਾय ਪੇਸ਼ ਕੀਤੀ ਹੈ। ਜੀ ਜੀ ਜੀ। ਇੰਨੀ ਦੇਰ ਨੂੰ ਸਾਡੀਆਂ ਅਗੂ ਕਿਉਂਕਿ ਸਰਹਿੰਦ ਸ਼ਰੀਫ ਸਟੇਸ਼ਨ ਦੇ ਉੱਤੋਂ ਅਸੀਂ ਸਰਹਿੰਦ ਸ਼ਹਿਰ ਦੇ ਵਿੱਚ ਜਾਣਾ ਸੀ, ਜਿੱਥੇ ਹਜ਼ਰਤ ਮੁਜੱਦਦ ਪਾਕ ਸਾਨੀ ਦਾ ਮਜ਼ਾਰ ਹੈ। ਉਹਦੇ ਤੋਂ ਬਾਅਦ ਉਹਨਾਂ 3 ਕੋਚਾਂ ਮੰਗਵਾਈਆਂ ਨੇ, ਵੱਡੀਆਂ ਬੱਸਾਂ ਆਈਆਂ ਨੇ। ਉਹਨਾਂ ਸਾਨੂੰ ਬੱਸਾਂ ਦੇ ਵਿੱਚ ਬਿਠਾ ਕੇ ਫਿਰ ਜਨਾਬ ਸਾਡੇ ਅੱਗੇ ਸਿਕਿਉਰਿਟੀ, ਸਾਡੇ ਗੱਡੀਆਂ ਦੇ ਪਿੱਛੇ ਸਿਕਿਉਰਿਟੀ, ਨਾਲ ਇੱਕ ਐਂਬੂਲੈਂਸ, ਨਾਲ ਉਹਨਾਂ ਦੇ ਹਾਈ ਕਮਾਂਡ ਕਮਿਸ਼ਨਰ, ਨਾਲ ਉਹਨਾਂ ਦਾ ਡੀਐਸਪੀ, ਨਾਲ ਐਸਪੀ, ਨਾਲ ਜਨਾਬ ਐਸਓਜੀ। ਅਸੀਂ ਕਿਆਦਤ ਦੇ ਵਿੱਚ ਅਸੀਂ ਜਨਾਬ ਸਰਹਿੰਦ ਮਜ਼ਾਰ ਸ਼ਰੀਫ ਤੇ ਹਜ਼ਰਤ ਮੁਜੱਦਦ ਅਲ-ਅਫਸਾਨੀ ਦੇ ਮਜ਼ਾਰ ਦੇ ਉੱਤੇ ਉਹਨਾਂ ਸਾਨੂੰ ਪਹੁੰਚਾਇਆ। ਵਾਹ ਜੀ ਵਾਹ, ਵਾਹ ਜੀ ਵਾਹ। ਅਜ਼ਰ ਸਾਹਿਬ, ਤੁਸੀਂ ਦੱਸ ਸਕਦੇ ਹੋ ਟੋਟਲ ਜ਼ਾਇਰੀਨ ਤਾਦਾਦ ਵਿੱਚ ਕਿੰਨੇ ਸਨ? ਜੀ ਜਨਾਬ, ਟੋਟਲ ਅਸੀਂ ਅਪਲਾਈ ਤੇ ਦੇਖੋ ਹੈ ਤੇ ਦੋਨਾਂ ਮੁਲਕਾਂ ਦਾ ਮੁਆਇਦਾ ਹੁੰਦਾ ਹੈ। ਅਸੀਂ ਟੋਟਲ ਜਿਹੜਾ ਪਾਕਿਸਤਾਨ ਨੇ 200 ਜ਼ਾਇਰੀਨ ਦਾ ਵੀਜ਼ਾ ਅਪਲਾਈ ਕੀਤਾ ਸੀ। ਉਸ ਤੋਂ ਬਾਅਦ ਬੁਨਿਆਦੀ ਵਜੂਹਾਤ ਦੀ ਵਜ੍ਹਾ ਦੇ ਨਾਲ, ਮਸਲਨ ਕਿ ਵੈਰੀਫਿਕੇਸ਼ਨ ਹੁੰਦੀ ਹੈ, ਪੁਲਿਸ ਵੈਰੀਫਿਕੇਸ਼ਨ ਹੁੰਦੀ ਹੈ ਪੂਰੀ ਇਹਨਾਂ ਦੀ, ਮਤਲਬ ਉਸ ਤੋਂ ਬਾਅਦ ਜਿਨ੍ਹਾਂ ਨੂੰ ਵੀਜ਼ਾ ਜਾਰੀ ਹੋਇਆ ਸੀ ਉਹ 144 ਤਾਦਾਦ ਸੀ ਤੇ ਅਸੀਂ 144 ਲੋਕ ਅਸੀਂ ਜਨਾਬ ਇੰਡੀਆ ਤੇ ਸਫ਼ਰ ਕੀਤਾ ਸੀ। ਜੀ ਠੀਕ ਹੈ, ਠੀਕ ਹੈ। ਤੇ ਜਦ ਫਿਰ ਤੁਸੀਂ ਪਹੁੰਚ ਗਏ ਸਰਹਿੰਦ ਸ਼ਰੀਫ, ਅੱਲਾ ਦੇ ਜਿਹੜੇ ਨੇਕ ਬੰਦੇ, ਅੱਲਾ ਦੇ ਵਲੀ, ਅੱਲਾ ਪੀਰ ਮੁਜੱਦਦ ਅਲ-ਅਫਸਾਨੀ, ਜੀ ਜੀ, ਤੇ ਉੱਥੇ ਜਾ ਕੇ ਫਿਰ ਤੁਹਾਡੀ ਕੀ ਫੀਲਿੰਗ ਸਨ? ਮਤਲਬ ਕਿ ਉੱਥੇ ਫਿਰ ਤੁਸੀਂ ਜ਼ਿਆਰਤਾਂ ਕੀਤੀਆਂ, ਦੁਆਵਾਂ ਸ਼ੁਆਵਾਂ ਕੀਤੀਆਂ, ਇਹਦੇ ਬਾਰੇ ਦੱਸੋ। ਜੀ ਬਿਲਕੁਲ ਜੀ, ਸਾਡਾ ਤੇ ਉਸ ਜਗ੍ਹਾ ਦੇ ਬਾਰੇ, ਮਤਲਬ ਕਿ ਤੁਹਾਨੂੰ ਕਿੰਨੀ ਕੁ ਉੱਥੇ ਖੁਸ਼ੀ ਮਹਿਸੂਸ ਹੋਈ ਜਾ ਕੇ? ਦੇਖੋ ਜੀ, ਸਾਡਾ ਇੰਨਾ ਲੰਬਾ ਸਫ਼ਰ ਸੀ। ਸਾਡੀ ਜਿਹੜੀ ਟ੍ਰੇਨ ਸੀ ਲਾਹੌਰ ਤੋਂ ਸਵੇਰ 6 ਵਜੇ ਰਵਾਨਾ ਹੋਈ, 3 ਘੰਟੇ ਦੇ ਵਿੱਚ ਅਟਾਰੀ ਪਹੁੰਚੀ। ਉੱਥੇ ਫਿਰ ਅਸੀਂ ਸ਼ਾਮ ਤੱਕ, ਰਾਤ ਤੱਕ ਸਟੇ ਕੀਤਾ। ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਇੰਡੀਆ ਦਾ ਸਫ਼ਰ ਹੈ ਉਹ ਜ਼ਿਆਦਾ ਰਾਤ ਨੂੰ ਹੀ ਸ਼ੁਰੂ ਕਰਦੇ ਨੇ। ਅਸੀਂ ਜਨਾਬ ਸਾਡੀ ਟ੍ਰੇਨ ਸਵੇਰ 11 ਵਜੇ ਪਹੁੰਚੀ ਹੈ। ਅਸੀਂ ਸ਼ਾਮ 8 ਵਜੇ ਤੱਕ ਇੰਤਜ਼ਾਰ ਕੀਤਾ। ਸ਼ਾਮ ਨੂੰ 8 ਵਜੇ ਅਸੀਂ ਸਰਹਿੰਦ ਸ਼ਰੀਫ ਵਾਸਤੇ ਰਵਾਨਾ ਹੋਏ ਹਾਂ। ਅਸੀਂ 11 ਵਜੇ ਸਰਹਿੰਦ ਸ਼ਰੀਫ ਪਹੁੰਚੇ ਹਾਂ। ਉੱਥੇ ਸਾਡਾ ਇਸਤਕਬਾਲ ਕੀਤਾ ਗਿਆ। ਉੱਥੋਂ ਸਾਨੂੰ ਬੱਸਾਂ ਦੇ ਵਿੱਚ ਬਿਠਾ ਕੇ ਤਕਰੀਬਨ ਟੋਟਲ ਸਾਡਾ ਜਿਹੜਾ ਸਫ਼ਰ ਹੈ 15 ਤੋਂ 16 ਘੰਟੇ ਦਾ ਬਣਿਆ। ਸਾਡਾ ਜਿਹੜਾ ਹਿੰਦੁਸਤਾਨ ਜਾਣ ਦਾ ਮਕਸਦ ਹੀ ਜ਼ਿਆਰਤ ਸੀ। ਜੀ ਜੀ। ਤੇ ਜਦੋਂ ਬੰਦਾ ਐਡਾ ਲੰਮਾ ਸਫ਼ਰ ਕਰੇ ਤੇ ਜਦੋਂ ਉਹਦੀ ਮੰਜ਼ਿਲ ਤੇ ਪਹੁੰਚੇ ਤੇ ਤੁਸੀਂ ਬਿਹਤਰ ਜਾਣ ਸਕਦੇ ਹੋ ਕਿ ਉਹਨੂੰ ਕਿੰਨੀ ਜ਼ਿਆਦਾ ਖੁਸ਼ੀ ਹੋਏਗੀ। ਫਿਰ ਮੰਜ਼ਿਲ ਵੀ ਉਸ ਤਰ੍ਹਾਂ ਦੀ ਕਿ ਜਨਾਬ ਸਾਡੇ ਵਲੀ ਅੱਲਾ ਹਜ਼ਰਤ ਮੁਜੱਦਦ ਅਲ-ਅਫਸਾਨੀ, ਜਿਨ੍ਹਾਂ ਦੀ ਸ਼ਾਨ ਦੇ ਬਾਰੇ ਚ ਮੈਂ ਤੁਹਾਨੂੰ ਥੋੜੀ ਦੇਰ ਬਾਅਦ ਦੱਸਾਂਗਾ, ਉਹਨਾਂ ਦਾ ਮੈਂ ਤੁਹਾਨੂੰ ਤਾਰਫ ਕਰਵਾਵਾਂਗਾ, ਜਿਹੜਾ ਕਿ ਮੈਂ ਪਹਿਲੇ ਤੇ ਉਹਨਾਂ ਦੀ ਸ਼ਖਸੀਅਤ ਤੋਂ ਜ਼ਿਆਦਾ ਨਹੀਂ ਹਾਂ ਜਾਣਦਾ। ਮੈਂ 8 ਤੋਂ 10 ਦਿਨ ਜਿਹੜਾ ਉੱਥੇ ਸਟੇ ਕੀਤਾ ਹੈ, ਮੈਂ ਉਹਨਾਂ ਦੀ ਪੜ੍ਹੀ ਹੈ, ਸ਼ਖਸੀਅਤ ਪੜ੍ਹੀ ਹੈ, ਉਹਨਾਂ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਹੈ ਤੇ ਮੈਨੂੰ ਉੱਥੇ ਜਾ ਕੇ ਅਹਿਸਾਸ ਹੋਇਆ ਕਿ ਮੈਂ ਕਿੱਡਾ ਵੱਡਾ ਖੁਸ਼ ਨਸੀਬ ਹਾਂ ਕਿ ਉਹਨਾਂ ਦੀ ਖਿਦਮਤ ਦੇ ਵਿੱਚ ਮੈਨੂੰ ਹਾਜ਼ਰ ਹੋਣ ਦਾ ਮੌਕਾ ਮਿਲਿਆ। ਜੀ ਜੀ ਜੀ, ਪਲੀਜ਼ ਤੁਸੀਂ ਇਸ ਚੀਜ਼ ਨੂੰ ਕੈਰੀ ਆਨ ਰੱਖੋ, ਦੱਸੋ ਸਾਨੂੰ, ਤਾਂ ਕਿ ਸਾਡੇ ਬਹੁਤ ਸਾਰੇ ਜਿਹੜੇ ਦੋਸਤ ਅਹਬਾਬ ਨੇ ਤੇ ਉਹ ਵੀ ਮਤਲਬ ਕਿ ਜਾਣ ਸਕਣ ਪੀਰ ਸਾਹਿਬ ਦੀ ਸ਼ਾਨ ਦੇ ਮੁਤਲਕ। ਦੇਖੋ ਜੀ, ਤੁਸੀਂ ਹਿਸਟਰੀ ਮਤਲਬ ਕਿ ਉੱਥੋਂ ਪੜ੍ਹੀ ਤੁਸੀਂ ਸਰਹਿੰਦ ਸ਼ਰੀਫ ਦੀ, ਕੀ ਕੁਝ ਤੁਸੀਂ? ਹਾਂਜੀ, ਦੇਖੋ ਜੀ, ਮੈਨੂੰ ਬਹੁਤ ਜ਼ਿਆਦਾ ਦੋਸਤਾਂ ਹਿੰਦੁਸਤਾਨ ਦੇ ਵਿੱਚ ਵੀ ਬਹੁਤ ਜ਼ਿਆਦਾ ਲੋਕਾਂ ਨੇ ਪੁੱਛਿਆ, ਨਾਨ ਮੁਸਲਿਮ ਨੇ, ਤੇ ਮੈਂ ਵਾਪਸ ਆਇਆ ਤੇ ਮੈਨੂੰ ਇੱਥੇ ਵੀ ਆ ਕੇ ਲੋਕਾਂ ਨੇ ਪੁੱਛਿਆ ਕਿ ਉਹਦੇ ਬਾਰੇ ਚ ਸਾਨੂੰ ਦੱਸੋ।
ਪਹਿਲੇ ਤਾਂ ਮੈਨੂੰ ਇੰਨਾ ਜ਼ਿਆਦਾ ਨਹੀਂ ਪਤਾ ਉੱਥੇ ਰਹਿ ਕੇ ਜਿਹੜੀਆਂ ਚੀਜ਼ਾਂ ਮੈਂ ਪੜ੍ਹੀਆਂ ਨੇ। ਜੀ ਜੀ 1000 ਸਾਲ ਪਹਿਲੇ ਹਜ਼ਰਤ ਮੁਹੰਮਦ ਸੱਲੱਲਾਹੁ अलैहि वसल्लम ਨੇ ਇੱਕ ਇਰਸ਼ਾਦ ਫਰਮਾਇਆ ਸੀ, ਹਦੀਸ ਸ਼ਰੀਫ ਹੈ, ਉਹਨਾਂ ਫਰਮਾਇਆ ਸੀ ਕਿ 1000 ਸਾਲ ਬਾਅਦ ਇੱਕ ਸ਼ਖਸੀਅਤ ਪੈਦਾ ਹੋਏਗੀ ਜਿਹੜੀ ਮੇਰੀ ਹਮ ਨਾਮ ਹੋਏਗੀ। ਇਸਲਾਮ ਖਤਮ ਹੋ ਰਿਹਾ ਹੋਏਗਾ, ਉਹ ਸ਼ਖਸੀਅਤ ਪੈਦਾ ਹੋਏਗੀ ਕਿ ਆ ਕੇ ਇਸਲਾਮ ਨੂੰ ਦੁਬਾਰਾ ਜ਼ਿੰਦਾ ਕਰੇਗੀ, ਇਸਲਾਮ ਦੇ ਵਿੱਚ ਇੱਕ ਨਈ ਰੂਹ ਫੂਕ ਦੇਗੀ। ਤਕਰੀਬਨ 1000 ਹਿਜਰੀ ਦੇ ਵਿੱਚ, ਅੱਜ ਤੋਂ ਤਕਰੀਬਨ 400 ਸਾਲ ਪਹਿਲੇ ਜੀ ਬਾਦਸ਼ਾਹ ਜਹਾਂਗੀਰ ਜੀ ਹੈ ਤੇ ਮੁਸਲਮਾਨ ਸੀ, ਲੇਕਿਨ ਉਹਨੇ ਜਿਹੜਾ ਉਹਦਾ ਨਿਜ਼ਾਮ ਸੀ ਉਹ ਇਹ ਸੀ ਕਿ ਉਹਨੇ ਫੈਸਲਾ ਕੀਤਾ ਕਿ ਜਿੰਨੇ ਵੀ ਇੱਥੇ ਮਸਜਿਦਾਂ ਨੇ, ਕਿਉਂਕਿ ਹਿੰਦੁਸਤਾਨ ਤੇ ਪਾਕਿਸਤਾਨ ਬਰਸਗੀਰ ਹੁੰਦਾ ਸੀ, ਸਾਰਾ ਹਿੰਦੁਸਤਾਨ ਕਹਿਲਾਇਆ ਜਾਂਦਾ ਸੀ, ਇੱਕ ਹੀ ਖਿੱਤਾ ਹੁੰਦਾ ਸੀ। ਉਹਨੇ ਮਸਜਿਦਾਂ ਨੂੰ ਜਿਹੜਾ ਉਹ ਖਤਮ ਕਰਨਾ ਸ਼ੁਰੂ ਕਰ ਦਿੱਤਾ, ਸ਼ਰਾਬ ਨੋਸ਼ੀ ਉਹਨੇ ਆਮ ਕਰ ਦਿੱਤੀ, ਜਿਹੜਾ ਕਿ ਇਸਲਾਮ ਦੇ ਵਿੱਚ ਮਨਾ ਹੈ ਕਿ ਦੋ ਭੈਣਾਂ ਦੇ ਨਾਲ ਬੰਦਾ ਐਟ ਅ ਟਾਈਮ ਸ਼ਾਦੀ ਨਹੀਂ ਕਰ ਸਕਦਾ, ਉਹਨੇ ਉਹਨੂੰ ਵੀ ਜਾਇਜ਼ ਕਰਾਰ ਦੇ ਦਿੱਤਾ। ਇਸ ਤਰ੍ਹਾਂ ਦੇ ਉਹਨੇ ਉਹ ਕਾਨੂੰਨ ਪਾਸ ਕਰ ਦਿੱਤੇ ਕਿ ਜਿਹੜੇ ਬਿਲਕੁਲ ਇਸਲਾਮ ਨੇ ਬਿਲਕੁਲ ਮਨਾ ਕੀਤਾ ਸੀ, ਸ਼ਰੀਅਤ ਦੇ ਖਿਲਾਫ ਸੀ। ਉਹਨੇ ਇੱਕ ਆਪਣੀ ਇੱਕ ਸ਼ਰੀਅਤ ਬਣਾ ਕੇ ਉਹਨੇ ਉਹ ਕਾਨੂੰਨ ਜਿਹੜਾ ਪਾਸ ਕੀਤਾ, ਕਿਉਂਕਿ ਬਾਦਸ਼ਾਹ ਸੀ ਤੇ ਇਸਲਾਮ ਜਿਹੜਾ ਉਹਨੇ ਮੁਕੰਮਲ ਖਤਮ ਕਰਨ ਦੀ ਕੋਸ਼ਿਸ਼ ਕਰ ਦਿੱਤੀ। ਤੇ ਉਹ ਫਿਰ ਲੋਕਾਂ ਨੂੰ ਕਹਿੰਦਾ ਸੀ ਕਿ ਤੁਸੀਂ ਮੈਨੂੰ ਸਜਦਾ ਕਰੋ। ਉਹ ਖੁਦ ਖੁਦਾ ਇੱਕ ਬਣ ਗਿਆ ਸੀ, ਲੋਕ ਆਂਦੇ ਸਨ ਉਹਦੇ ਦਰਬਾਰ ਦੇ ਵਿੱਚ, ਉਹਨਾਂ ਨੂੰ ਲੋਕ ਸਜਦਾ ਕਰਦੇ ਸਨ। ਫਿਰ ਉਹਨੇ ਜੰਨਤ ਦੋਜ਼ਖ ਵੀ ਉਹਨੇ ਆਪਣੀ ਬਣਾਈ ਸੀ, ਜਿਵੇਂ ਤੁਸੀਂ ਸੁਣਿਆ ਹੋਏਗਾ ਕਿ ਇੱਕ ਸ਼ਦਾਦ ਨੇ ਵੀ ਆਪਣੀ ਬਣਾਈ ਸੀ। ਲੋ ਜਨਾਬ, ਇਹ ਬਜ਼ੁਰਗ ਸਨ ਜਿਹੜੇ ਇਹ ਦੀਨੇ ਇਸਲਾਮ ਆਪਣਾ ਫੈਲਾ ਰਹੇ ਸਨ ਤੇ ਲੋਕ ਜੋਗ ਦਰ ਜੋਗ ਇਹਨਾਂ ਦੇ ਹੱਥਾਂ ਦੇ ਉੱਤੇ ਬੈਤ ਹੋ ਰਹੇ ਸਨ। ਜਦੋਂ ਮੈਂ ਖਬਰ ਜਿਹੜੀ ਹੈ ਉੜਦੀ ਬਾਦਸ਼ਾਹ ਨੂੰ ਪਹੁੰਚੀ ਕਿ ਜਨਾਬ ਇੱਕ ਬਜ਼ੁਰਗ ਨੇ ਤੇ ਲੋਕ ਤੇ ਉਹਨਾਂ ਦੇ ਨਾਲ ਮਤਲਬ ਜੁੜੀ ਆ ਰਹੇ ਨੇ ਤੇ ਖਦਸ਼ਾ ਸਾਨੂੰ ਕਿ ਕਿਧਰੇ ਇੱਕ ਵਕਤ ਐਸਾ ਨਾ ਆਈਏ ਕਿ ਉਹ ਜਨਾਬ ਬਾਦਸ਼ਾਹ ਨਾ ਬਣ ਜਾਣ। ਬਾਦਸ਼ਾਹ ਨੇ ਹਜ਼ਰਤ ਮੁਜੱਦਦ ਅਲ-ਅਫਸਾਨੀ ਨੂੰ ਆਪਣੇ ਦਰਬਾਰ 'ਚ ਬੁਲਾਇਆ ਤੇ ਉਹਨਾਂ ਨੂੰ ਹੁਕਮ ਦਿੱਤਾ ਕਿ ਮੈਨੂੰ ਸਜਦਾ ਕਰ। ਅੱਛਾ। ਹਜ਼ਰਤ ਮੁਜੱਦਦ ਅਲ-ਅਫਸਾਨੀ ਨੇ ਫਰਮਾਇਆ ਕਿ ਮੈਂ ਖੁਦਾ ਦੀ ਜ਼ਾਤ ਤੋਂ ਇਲਾਵਾ ਕਿਸੇ ਸ਼ਖਸੀਅਤ ਨੂੰ ਮੈਂ ਸਜਦਾ ਨਹੀਂ ਕਰਾਂਗਾ। ਬਾਦਸ਼ਾਹ ਨੇ ਹਜ਼ਰਤ ਮੁਜੱਦਦ ਅਲ-ਅਫਸਾਨੀ ਨੂੰ ਕੈਦ ਦੇ ਵਿੱਚ ਡਾਲ ਦਿੱਤਾ। ਉਹਨਾਂ ਕੈਦ ਦੇ ਵਿੱਚ ਵੀ ਹਜ਼ਰਤ ਯੂਸਫ ਅਲੈਹਿਸਲਾਮ ਦੀ ਸੁਨਨਤ ਪੂਰੀ ਕੀਤੀ। ਉਹਨਾਂ ਕੈਦ ਦੇ ਵਿੱਚ ਵੀ ਲੋਕਾਂ ਨੂੰ ਮੁਸਲਮਾਨ ਕਰਨਾ ਸ਼ੁਰੂ ਕਰ ਦਿੱਤਾ ਤੇ ਇਸਲਾਮ ਦੀ ਤਬਲੀਗ ਜਿਹੜੀ ਹੈ ਉਹ ਜਾਰੀ ਰੱਖੀ। ਇੱਕ ਵਕਤ ਦੁਬਾਰਾ ਆਇਆ, ਬਾਦਸ਼ਾਹ ਨੇ ਹੁਕਮ ਦਿੱਤਾ ਕਿ ਮੁਜੱਦਦ ਅਲ-ਅਫਸਾਨੀ ਨੂੰ ਦੁਬਾਰਾ ਮੇਰੇ ਦਰਬਾਰ ਦੇ ਵਿੱਚ ਪੇਸ਼ ਕੀਤਾ ਜਾਏ। ਮੁਜੱਦਦ ਅਲ-ਅਫਸਾਨੀ ਨੂੰ ਦੁਬਾਰਾ ਪੇਸ਼ ਕੀਤਾ ਤੇ ਬਾਦਸ਼ਾਹ ਕਹਿੰਦਾ ਕਿ ਸਜਦਾ ਭਾਵੇਂ ਤੂੰ ਨਾ ਕਰ, ਲੇਕਿਨ ਥੋੜਾ ਜਿਹਾ ਮੈਨੂੰ ਝੁਕ ਕੇ ਵਿਖਾ ਦੇ, ਸਿਰਫ ਇੰਜ ਕਰ ਦੇ। ਤੇ ਮੁਜੱਦਦ ਪਾਕ ਨੇ ਫਰਮਾਇਆ ਕਿ ਮੈਂ ਸਿਰਫ ਝੁਕਣਾ ਜਾਂ ਸਜਦਾ ਸਿਰਫ ਖੁਦਾ ਦੀ ਜ਼ਾਤ ਤੋਂ ਇਲਾਵਾ ਮੈਂ ਕਿਸੇ ਨੂੰ ਨਹੀਂ ਕਰਦਾ। ਤੂੰ ਮੈਨੂੰ ਬੇਸ਼ੱਕ ਸਾਰੀ ਜ਼ਿੰਦਗੀ ਵੀ ਜੇਲ੍ਹ ਦੇ ਵਿੱਚ ਪਾ ਦੇ, ਮੈਂ ਉੱਥੇ ਬੜਾ ਖੁਸ਼ ਹਾਂ। ਉਹਨੇ ਦੁਬਾਰਾ ਮੁਜੱਦਦ ਪਾਕ ਨੂੰ ਜੇਲ੍ਹ ਦੇ ਵਿੱਚ ਜਿਹੜਾ ਦੁਬਾਰਾ ਕੈਦ ਕਰ ਦਿੱਤਾ। ਠੀਕ। ਵਕਤ ਇੱਕ ਐਸਾ ਆਇਆ ਕਿ ਬਾਦਸ਼ਾਹ ਨੇ ਇੱਕ ਉਹ ਵਕਤ ਵੀ ਆਇਆ ਕਿ ਇੱਕ ਸਾਈਡ ਦੇ ਉੱਤੇ ਉਹਨੇ ਆਪਣਾ ਦੀਨ ਬਣਾ ਦਿੱਤਾ, ਇੱਕ ਸਾਈਡ ਦੇ ਉੱਤੇ ਉਹਨੇ ਦੀਨ ਇਸਲਾਮ ਰੱਖ ਦਿੱਤਾ। ਦੋ ਉਹਨੇ ਖੈਮੇ ਬਣਾਏ। ਦੀਨ ਇਸਲਾਮ ਦੇ ਵਿੱਚ ਉਹਨੇ ਫੱਟੇ ਪੁਰਾਣੇ ਕੱਪੜੇ ਰੱਖੇ, ਸੁੱਕੀਆਂ ਉਹਨੇ ਰੋਟੀਆਂ ਰੱਖੀਆਂ, ਖਾਣੇ ਦੇ ਬਿਲਕੁਲ ਨਾਕਸ ਇੰਤਜ਼ਾਮ ਰੱਖੇ। ਦੂਸਰੇ ਪਾਸੇ ਉਹਨੇ ਆਪਣਾ ਦੀਨ ਰੱਖਿਆ, ਨਵੇਂ ਕੱਪੜੇ ਰੱਖੇ, ਆਲਾ ਤਰੀਨ ਕਿਸਮਾਂ ਦੇ ਖਾਣੇ ਰੱਖੇ ਤੇ ਆਵਾਮ ਨੂੰ ਹੁਕਮ ਦਿੱਤਾ ਕਿ ਲੋ ਜਨਾਬ ਇਹ ਮੇਰਾ ਦੀਨ ਹੈ, ਇਹ ਇਸਲਾਮ ਦਾ ਦੀਨ ਹੈ ਤੇ ਤੁਹਾਡਾ ਜਿੱਧਰ ਦਿਲ ਕਰਦਾ ਤੁਸੀਂ ਉਹ ਦੀਨ ਅਪਣਾ ਸਕਦੇ। ਅਗਰ ਮੇਰੇ ਦੀਨ ਵੱਲ ਆਓਗੇ ਤੇ ਮੇਰੇ ਦੀਨ ਵੱਲ ਤੁਹਾਨੂੰ ਇਹ ਚੀਜ਼ਾਂ ਮਿਲਣਗੀਆਂ। ਲੇਕਿਨ ਇੱਕ ਇਸਲਾਮ ਹੈ 1000 ਸਾਲ ਪੁਰਾਣਾ ਦੀਨ ਹੈ, ਉਹ ਫਟ ਗਿਆ ਹੈ, ਉਹ ਪੁਰਾਣਾ ਹੋ ਗਿਆ ਤੇ ਤੁਸੀਂ ਉਸ ਦੀਨ 'ਚ ਜਾਓਗੇ ਤੇ ਉੱਥੇ ਇਹ ਤੁਹਾਨੂੰ ਚੀਜ਼ਾਂ ਮਿਲਣਗੀਆਂ। ਲੋ ਜਨਾਬ, ਫਿਰ ਕੀ ਵਕਤ ਆਇਆ ਕਿ ਬਾਦਸ਼ਾਹ ਨੇ ਬਾਦਸ਼ਾਹ ਦੇ ਉੱਤੇ ਅੱਲਾਹ ਪਾਕ ਨੇ ਇੱਕ ਐਸੀ ਇੱਕ ਬਿਮਾਰੀ ਉਹਦੇ ਉੱਤੇ ਆ ਗਈ ਕਿ ਉਹਦਾ ਪਿਸ਼ਾਬ ਬੰਦ ਹੋ ਗਿਆ। ਉਹਨੇ ਪੂਰੀ ਦੁਨੀਆ ਤੇ ਜਿੰਨੇ ਵੀ ਅਕਲਮੰਦ ਹਕੀਮ ਸਨ ਉਹਨਾਂ ਜਨਾਬ ਸਾਰੇ ਬੁਲਾਏ ਤੇ ਸਾਰੇ ਹਕੀਮਾਂ ਨੇ ਇਲਾਜ ਉਹਦਾ ਕੀਤਾ, ਲੇਕਿਨ ਉਹ ਇਲਾਜ ਕਿਸੇ ਦਾ ਵੀ ਸੂਦਮੰਦ ਸਾਬਤ ਨਹੀਂ ਹੋਇਆ, ਕੋਈ ਉਹਨੂੰ ਫਾਇਦਾ ਨਹੀਂ ਹੋਇਆ। ਬਾਦਸ਼ਾਹ ਵੀ ਚੂੰਕਿ ਮੁਸਲਮਾਨ ਸੀ, ਉਹਦੀ ਬੇਟੀ ਨੂੰ ਰਾਤੀ ख्वाब ਦੇ ਵਿੱਚ ਹਜ਼ਰਤ ਨਬੀ ਪਾਕ ਸੱਲੱਲਾਹੁ अलैहि वसल्लम ਦੀ ਜ਼ਿਆਰਤ ਹੋਈ। ਨਬੀ ਪਾਕ ਨੇ ਉਹਦੀ ਬੇਟੀ ਨੂੰ ਫਰਮਾਇਆ ਕਿ ਤੂੰ
ਜਿੰਨੀ ਮਰਜ਼ੀ ਹਕੀਮ ਬੁਲਾ ਲਓ ਤੇ ਤੂੰ ਚਾਹਨੀ ਹੈ ਕਿ ਮੇਰੇ ਬਾਪ ਦੀ ਬਿਮਾਰੀ ਦੂਰ ਹੋਈਏ, ਉਹ ਨਹੀਂ ਦੂਰ ਹੋ ਸਕਦੀ, ਕਿਉਂਕਿ ਤੂੰ ਮੇਰੇ ਬੰਦੇ ਨੂੰ, ਤੇਰੇ ਪਿਓ ਨੇ ਜੇਲ੍ਹ 'ਚ ਪਾਇਆ, ਉਹਨੂੰ ਤਕਲੀਫਾਂ ਦੇ ਰਿਹਾ। ਉਹਨੂੰ ਸਵੇਰ ਜਾਗ ਆਈ ਤਾਂ ਉਹਨੇ ਆਪਣੇ ਬਾਪ ਨੂੰ ਕਿਹਾ, ਬਾਬਾ ਜੀ ਇੱਕ ਕੰਮ ਕਰੋ ਤੇ ਤੁਹਾਡੀ ਬਿਮਾਰੀ ਦੂਰ ਹੋ ਸਕਦੀ ਹੈ। ਜਦੋਂ ਬਾਦਸ਼ਾਹ ਨੇ ਗੱਲ ਸੁਣੀ ਕਿ ਉਹ ਕਿਹੜਾ ਕੰਮ ਹੈ ਜਿਹੜਾ ਮੈਂ ਕਰਾਂ ਤੇ ਮੇਰੀ ਬਿਮਾਰੀ ਦੂਰ ਹੋਈ ਹੈ, ਦੇਖੋ ਉਹਨੂੰ ਮੌਤ ਵੀ ਨਹੀਂ ਸੀ ਆਂਦੀ ਤੇ ਉਹਨੂੰ ਉਹਦੀ ਬਿਮਾਰੀ ਵੀ ਦੂਰ ਨਹੀਂ ਸੀ ਹੁੰਦੀ। ਜੀ ਜੀ ਜੀ। ਉਹਦੀ ਬੇਟੀ ਨੇ ਉਹਨੂੰ ਦੱਸਿਆ ਕਿ ਮੈਨੂੰ ਰਾਤੀ ਖਾਬ ਇਹ ਆਈ ਏ ਤੇ ਜਿਹਦੇ ਵਿੱਚ ਮੈਨੂੰ ਇੱਕ ਪੇਸ਼ੈਂਟ ਗੋਈ ਹੋਈ ਏ, ਮੈਨੂੰ ਇੱਕ ਹੁਕਮ ਦਿੱਤਾ ਗਿਆ ਹੈ ਕਿ ਉਸ ਬੰਦੇ ਨੂੰ, ਮੇਰਾ ਬੜਾ ਖਾਸ ਬੰਦਾ ਹੈ, ਉਹਨੂੰ ਤੁਸੀਂ ਆਜ਼ਾਦ ਕਰ ਦਿਓ। ਜੀ। ਬਾਦਸ਼ਾਹ ਨੇ ਜਦੋਂ ਇਹ ਗੱਲ ਸੁਣੀ ਤੇ ਬਾਦਸ਼ਾਹ ਨੇ ਹੁਕਮ ਦਿੱਤਾ ਕਿ ਮੁਜੱਦਦ ਅਲ ਅਫਸਾਨੀ ਨੂੰ ਫੌਰਨ ਮੇਰੇ ਦਰਬਾਰ 'ਚ ਪੇਸ਼ ਕਰ ਦਿੱਤਾ ਜਾਏ। ਮੁਖਤਸਰ ਮੈਂ ਕਰਨਾ। ਜੀ ਜੀ। ਮੁਜੱਦਦ ਪਾਕ ਨੂੰ ਦਰਬਾਰ 'ਚ ਪੇਸ਼ ਕਰ ਦਿੱਤਾ ਗਿਆ ਤੇ ਬਾਦਸ਼ਾਹ ਨੇ ਕਿਹਾ ਕਿ ਜਨਾਬ ਮੇਰੀ ਬਿਮਾਰੀ ਦੂਰ ਕਰ ਦਿਓ। ਮੁਜੱਦਦ ਪਾਕ ਨੇ ਕਿਹਾ ਕਿ ਇਸ ਤਰ੍ਹਾਂ ਤੇ ਬਿਮਾਰੀ ਅਸੀਂ ਤੁਹਾਡੀ ਦੂਰ ਨਹੀਂ ਕਰਾਂਗੇ, ਮੇਰੀਆਂ ਕੁਝ ਸ਼ਰਤਾਂ ਨੇ। ਬਾਦਸ਼ਾਹ ਸੀ, ਬਿਮਾਰੀ ਸੀ ਉਹਦੇ ਉੱਤੇ, ਉਹਨੇ ਕਿਹਾ ਜਨਾਬ ਸ਼ਰਤਾਂ ਫਰਮਾਓ। ਮੁਜੱਦਦ ਪਾਕ ਨੇ ਕਿਹਾ ਕਿ ਪਹਿਲੀ ਸ਼ਰਤ ਮੇਰੀ ਇਹ ਵੇ ਕਿ ਜਿਹੜਾ ਤੂੰ ਕਾਨੂੰਨ ਇਸਲਾਮ ਦੇ ਖਿਲਾਫ ਪਾਸ ਕੀਤਾ ਸੀ, ਉਹ ਦੁਬਾਰਾ ਕਾਨੂੰਨ ਜਿਹੜਾ ਉਹ ਮੁਅੱਤਲ ਕਰ ਤੇ ਇਸਲਾਮ ਜੋ ਕਹਿੰਦਾ ਉਹ ਕਾਨੂੰਨ ਤੂੰ ਪਾਸ ਕਰ। ਅਸਲ ਕਾਨੂੰਨ ਪਾਸ ਕਰ। ਜਿੱਥੇ ਜਿੱਥੇ ਮਸਜਿਦਾਂ ਸਨ, ਜਿੱਥੇ ਜਿੱਥੇ ਤੂੰ ਮਸਜਿਦਾਂ ਸ਼ਹੀਦ ਕਰਵਾਈਆਂ ਸਨ, ਤੂੰ ਉਹ ਮਸਜਿਦ ਦੁਬਾਰਾ ਬਣਵਾ। ਜਿਹੜਾ ਤੂੰ ਕਾਨੂੰਨ ਇਸਲਾਮ ਦੇ ਖਿਲਾਫ ਤੂੰ ਜਾਰੀ ਕੀਤਾ ਸੀ, ਉਹ ਸਾਰੇ ਨੂੰ ਖਤਮ ਕਰਕੇ ਜੋ ਇਸਲਾਮ ਦੇ ਮੁਤਾਬਕ ਸ਼ਰੀਅਤ ਹੈ ਉਹ ਨਾਫਜ਼ ਕਰ। ਬਾਦਸ਼ਾਹ ਨੇ ਇੱਕ ਗੱਲ ਉਹਨਾਂ ਦੀ ਮੰਨੀ ਤੇ ਇਸਲਾਮ ਨੂੰ ਉਹੀ ਕਾਨੂੰਨ ਇਸਲਾਮ ਦਾ ਪਾਸ ਕੀਤਾ ਕਿ ਜਿਹੜਾ ਕਿ ਅਸਲ ਇਸਲਾਮ ਦਾ ਸ਼ਰੀਅਤ ਸੀ ਜਾਂ ਅਸਲ ਇਸਲਾਮ ਦਾ ਕਾਨੂੰਨ ਸੀ, ਅਸਲ ਹਕੀਕਤ ਸੀ। ਜੀ ਜੀ। ਫਿਰ ਪੀਰ ਸਾਹਿਬ ਨੇ ਜਦੋਂ ਸਾਰਾ ਇਸਲਾਮ ਦੁਬਾਰਾ ਨਾਫਜ਼ ਹੋ ਗਿਆ ਅੱਛੇ ਤਰੀਕੇ ਦੇ ਨਾਲ, ਬਿਹਤਰ ਤਰੀਕੇ ਦੇ ਨਾਲ, ਫਿਰ ਪੀਰ ਸਾਹਿਬ ਨੇ ਬਾਦਸ਼ਾਹ ਨੂੰ ਫਰਮਾਇਆ ਕਿ ਹੁਣ ਤੂੰ ਰੋ। ਅੱਛਾ। ਰੋ। ਬਾਦਸ਼ਾਹ ਨੇ ਕਿਹਾ ਮੈਨੂੰ ਤੇ ਰੋਣਾ ਨਹੀਂ ਆਂਦਾ। ਫਿਰ ਪੀਰ ਸਾਹਿਬ ਨੇ ਫਰਮਾਇਆ ਕਿ ਚੱਲ ਤੈਨੂੰ ਰੋਣਾ ਨਹੀਂ ਆਂਦਾ, ਤੂੰ ਰੋਣ ਵਾਲਾ ਮੂੰਹ ਬਣਾ। ਫਿਰ ਉਹਨੇ ਰੋਣ ਵਾਲਾ ਮੂੰਹ ਬਣਾਇਆ ਤੇ ਅੱਲਾਹ ਪਾਕ ਦੇ ਕੋਲੋਂ ਮਾਫੀ ਮੰਗੀ, ਪੀਰ ਸਾਹਿਬ ਦੇ ਕਦਮਾਂ 'ਚ ਡਿੱਗ ਪਿਆ ਤੇ ਉਹਨੇ ਇਸਲਾਮ ਇੱਕ ਨਵੇਂ ਤਰੀਕੇ ਤੋਂ ਇਸਲਾਮ ਦੁਬਾਰਾ ਕਬੂਲ ਕੀਤਾ। ਜਿਹੜੇ ਖਮੀਰ ਤੋਂ ਅੱਲਾਹ ਪਾਕ ਨੇ ਸਾਡੇ ਪਿਆਰੇ ਹਬੀਬ ਨਬੀ ਪਾਕ ਨੂੰ ਪੈਦਾ ਕੀਤਾ ਸੀ, ਉਸੇ ਹੀ ਖਮੀਰ ਤੋਂ ਹਜ਼ਰਤ ਮੁਜੱਦਦ ਅਲ ਅਫਸਾਨੀ ਨੂੰ ਪੈਦਾ ਕੀਤਾ ਗਿਆ। ਵਾਹ ਜੀ ਵਾਹ। ਸਾਡੇ ਨਬੀ ਪਾਕ ਦਾ ਸਾਇਆ ਨਹੀਂ ਸੀ ਪਾਇਆ ਜਾਂਦਾ, ਹਜ਼ਰਤ ਮੁਜੱਦਦ ਅਲ ਅਫਸਾਨੀ ਦਾ ਵੀ ਸਾਇਆ ਨਹੀਂ ਸੀ ਪਾਇਆ ਜਾਂਦਾ। ਸਾਡੇ ਨਬੀ ਪਾਕ ਦੇ ਜਿਸਮ ਮੁਬਾਰਕ ਦੇ ਉੱਤੇ ਮੱਖੀ ਨਹੀਂ ਸੀ ਬਹਿੰਦੀ ਤੇ ਮੁਜੱਦਦ ਪਾਕ ਦੇ ਜਿਸਮ ਮੁਬਾਰਕ ਦੇ ਉੱਤੇ ਵੀ ਮੱਖੀ ਨਹੀਂ ਸੀ ਬਹਿੰਦੀ। ਵਾਹ ਜੀ ਵਾਹ। ਫਿਰ ਇੱਕ ਮਜ਼ੇ ਦੀ ਗੱਲ, ਉੱਥੇ ਇੱਕ ਕੂਮਾ ਹੈ ਜਿਹਦੇ ਪਾਣੀ ਨੂੰ ਜ਼ਮਜ਼ਮ ਕਿਹਾ ਜਾਂਦਾ। ਅੱਛਾ। ਜ਼ਮਜ਼ਮ ਕਿਉਂ ਕਿਹਾ ਜਾਂਦਾ? ਜੀ ਜੀ। ਇੱਕ ਬੰਦਾ ਸੀ, ਉਹ ਚੱਲਾ ਮੱਕੇ ਮਦੀਨੇ ਚੱਲਾ ਤੇ ਉਹਨੂੰ ਪੀਰ ਸਾਹਿਬ ਨੇ ਫਰਮਾਇਆ ਕਿ ਮੱਕੇ ਮਦੀਨੇ ਤੂੰ ਕੀ ਲੈਣ ਚੱਲਾ? ਉਹਨੇ ਕਿਹਾ ਜਨਾਬ ਮੈਂ ਉਮਰੇ ਕਰਾਂਗਾ, ਮੈਂ ਹੱਜ ਕਰਾਂਗਾ, ਮੈਂ ਇਬਾਦਤ ਕਰਾਂਗਾ ਤੇ ਮੈਂ ਉੱਥੋਂ ਜ਼ਮਜ਼ਮ ਵੀ ਪੀਆਂਗਾ। ਅੱਛਾ। ਪੀਰ ਸਾਹਿਬ ਨੇ ਫਰਮਾਇਆ ਕਿ ਇਹ ਜਿਹੜਾ ਕੂਆ ਹੈ ਨਾ, ਇਹ ਵੀ ਜ਼ਮਜ਼ਮ ਹੈ। ਅੱਲਾਹੁ ਅਕਬਰ। ਉਹਨੇ ਯਕੀਨ ਨਹੀਂ ਕੀਤਾ। ਉਹਨੇ ਕਿਹਾ ਨਹੀਂ ਜੀ ਜ਼ਮਜ਼ਮ ਤੇ ਉਹ ਹੀ ਹੈ। ਇਹ ਕਿੰਜ ਜ਼ਮਜ਼ਮ ਹੈ? ਉਹ ਤੇ ਆਪਣਾ ਸਊਦੀਆ ਹੈ। ਉਹ ਤੇ ਸਊਦੀਆ ਹੈ, ਇੱਥੇ ਕਿੰਜ ਜ਼ਮਜ਼ਮ ਹੈ? ਲੋ ਜਨਾਬ ਉਹ ਬੰਦਾ ਸਊਦੀਆ ਚਲਾ ਗਿਆ, ਉਹਨੇ ਜਾ ਕੇ ਹੱਜ ਕੀਤੇ, ਉਮਰੇ ਕੀਤੇ, ਜ਼ਮਜ਼ਮ ਪੀਣ ਲੱਗਾ ਤੇ ਜਿਹੜਾ ਜ਼ਮਜ਼ਮ ਦਾ ਉਦੋਂ ਕੂਆ ਸੀ, ਪੁਰਾਣੀ ਗੱਲ ਏ, ਹਾਂਜੀ, ਜ਼ਮਜ਼ਮ ਦਾ ਜਿਹੜਾ ਕੂਆ ਸੀ ਉਹਦੇ ਵਿੱਚ ਉਹਦੀਆਂ ਚਾਬੀਆਂ ਡਿੱਗ ਪਈਆਂ। ਅੱਛਾ। ਜ਼ਮਜ਼ਮ ਦੇ ਕੂਏ ਦੇ ਵਿੱਚ ਉਹਦੀਆਂ ਚਾਬੀਆਂ ਡਿੱਗ ਪਈਆਂ। ਉਹ ਉਮਰਾ ਸ਼ੁਮਰਾ ਉਹਦਾ ਖਤਮ ਹੋਇਆ, ਵਾਪਸ ਆਇਆ, ਆ ਕੇ ਪੀਰ ਸਾਹਿਬ ਨੂੰ ਮਿਲਿਆ ਤੇ ਪੀਰ ਸਾਹਿਬ ਨੇ ਕਿਹਾ ਕਿ ਸੁਣਾ ਬਈ ਕਿਸ ਤਰ੍ਹਾਂ। ਉਹਨੇ ਕਿਹਾ ਜਨਾਬ ਮੈਂ ਇੰਜ ਕੀਤਾ, ਮੈਂ ਇੰਜ ਕੀਤਾ, ਮੈਂ ਇੰਜ ਕੀਤਾ, ਮੈਂ ਜ਼ਿਆਰਤਾਂ ਕੀਤੀਆਂ, ਮੈਂ ਇੰਜ। ਪੀਰ ਸਾਹਿਬ ਨੇ ਕਿਹਾ ਕਿ ਫਿਰ ਸੁਣਿਆ ਤੇਰੀਆਂ ਚਾਬੀਆਂ ਡਿੱਗ ਪਈਆਂ। ਅੱਲਾ ਅੱਲਾ। ਜ਼ਮਜ਼ਮ ਦੇ ਕੂਏ 'ਚ ਤੇਰੀਆਂ ਚਾਬੀਆਂ ਡਿੱਗ ਪਈਆਂ, ਮੈਂ ਚਾਬੀਆਂ ਕੱਢਾਂ ਫਿਰ। ਤੇ ਜਿਹੜਾ ਕੂਆ ਹਜ਼ਰਤ ਮੁਜੱਦਦ ਅਲ ਅਫਸਾਨੀ ਦੇ ਮਜ਼ਾਰ ਤੇ ਅੱਜ ਵੀ ਮੌਜੂਦ ਹੈ, ਉੱਥੋਂ ਪਾਣੀ ਲੋਕ ਪੀਂਦੇ ਨੇ, ਸ਼ਿਫਾ ਹੁੰਦੀ ਏ। ਮੁਜੱਦਦ ਪਾਕ ਨੇ ਉਸ ਕੂਏ ਦੇ ਵਿੱਚੋਂ ਉਹਨੂੰ ਚਾਬੀਆਂ ਕੱਢ ਕੇ ਉਹਦੇ ਹਵਾਲੇ ਕੀਤੀਆਂ। ਵਾਹ ਜੀ ਵਾਹ, ਬੜੀ ਗੱਲ ਹੈ। ਵਾਹ। ਉਹਨੇ ਕਿਹਾ ਹੁਣ ਮੰਨਣਾ ਕਿ ਉਸ ਜ਼ਮਜ਼ਮ ਦਾ ਤਲਕ ਵੀ ਇਸ ਜ਼ਮਜ਼ਮ ਦੇ ਨਾਲ। ਹਾਲਾਂਕਿ ਚਾਬੀਆਂ ਡਿੱਗੀਆਂ ਸਊਦੀਆ ਜ਼ਮਜ਼ਮ ਦੇ ਕੂਏ 'ਚ ਡਿੱਗੀਆਂ, ਨਿਕਲੀਆਂ ਇੱਥੋਂ। ਉੱਥੇ ਜਨਾਬ ਉੱਥੇ ਜ਼ਮਜ਼ਮ ਉਹ ਲਿਖਿਆ ਗਿਆ, ਲੋਕ ਉੱਥੋਂ ਪਾਣੀ ਲੈ ਕੇ ਜਾਂਦੇ ਨੇ। ਮੈਂ ਵੀ ਪਾਣੀ ਲੈ ਕੇ ਆਇਆ, ਪੀਨੇ ਆ, ਦੋਸਤਾਂ 'ਚ ਤਕਸੀਮ ਕੀਤਾ ਤੇ
ਇਹ ਉਹਨਾਂ ਦੀ ਥੋੜੀ ਜਿਹੀ ਬੈਕਗ੍ਰਾਉਂਡ ਹੈ। ਇਹਨੂੰ ਜਿਹੜੇ ਜਾਣਦੇ ਨੇ ਲੋਕ ਜ਼ਿਆਦਾ ਪਹਿਚਾਣਦੇ ਨੇ, ਜਿਹੜੇ ਜ਼ਿਆਦਾ ਮਤਲਬ ਇਹਨਾਂ ਪੀਰਾਂ ਦੇ ਨਾਲ ਜਿਹੜਾ ਜ਼ਿਆਦਾ ਲਗਾਓ ਹੈ ਉਹ ਇਹਨੂੰ ਇੱਕ ਛੋਟਾ ਮਦੀਨਾ ਇਹਨੂੰ ਤਸੱਵਰ ਕਰਦੇ ਨੇ ਕਿ ਜਨਾਬ ਇਹ ਛੋਟਾ ਮਦੀਨਾ ਹੈ। ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ। ਫਿਰ ਅਸੀਂ ਉਹਨਾਂ ਦੀ ਅਗਰ ਸਾਹਿਬ ਬੜੀ ਖੁਸ਼ਕਿਸਮਤੀ ਹੈ ਜੀ ਤੁਹਾਡੀ, ਤੁਸੀਂ ਅੱਲਾਹ ਤਾਲਾ ਦੇ ਬੜੇ ਹੀ ਇੱਕ ਕਰਨੀ ਵਾਲੇ ਬਜ਼ੁਰਗਾਂ ਦੇ ਉੱਥੇ ਜਾ ਕੇ ਉਹਨਾਂ ਦੇ ਮਜ਼ਾਰ ਪਾਕ ਦੀਆਂ ਦੁਆਵਾਂ ਕੀਤੀਆਂ, ਉਹ ਜ਼ਿਆਰਤ ਨਸੀਬ ਤੁਹਾਨੂੰ ਹੋਈ। ਆਪਣਾ ਸਭ ਤੋਂ ਪਹਿਲੇ ਇਹ ਦੱਸੋ ਹੋਰ ਤੁਸੀਂ ਕਿਹੜੀ ਚੀਜ਼ ਵੇਖੀ ਸਰਹੰਦ ਸ਼ਰੀਫ ਤੇ ਉਸ ਮਜ਼ਾਰ ਤੇ, ਮਤਲਬ ਤੁਹਾਡਾ ਜਿਹੜਾ ਲੰਗਰ ਸੀ, ਖਾਣ ਪੀਣ ਸੀ, ਸੌਣ ਬਹਿਣ ਸੀ, ਉਹਦੇ ਬਾਰੇ ਦੱਸੋ, ਉਹ ਕੈਸੇ ਇੰਤਜ਼ਾਮਾਤ ਸਨ? ਦੇਖੋ ਜੀ, ਸਾਡਾ ਪਾਕਿਸਤਾਨੀ ਉੱਥੇ ਪੂਰੀ ਦੁਨੀਆ ਦੇ ਵਫਦ ਆਉਂਦੇ ਨੇ ਜੀ। ਸਾਡੇ ਹੁੰਦੇ ਆ ਉੱਥੇ ਇੱਕ ਤੁਰਕੀ ਤੋਂ ਵਫਦ ਆਇਆ ਸੀ। ਇਹਨਾਂ ਬਾਰੇ ਜ਼ਰੂਰ ਦੱਸੋ ਜੀ, ਕਿੱਥੋਂ ਆਏ ਸਨ? ਤੁਰਕੀ ਤੋਂ ਵਫਦ ਆਇਆ ਸੀ। ਦੇਖੋ ਜੀ, ਆਂਦੇ ਤੇ ਅਸੀਂ ਸੁਣਿਆ ਸੀ ਸਾਰੀ ਦੁਨੀਆ ਤੋਂ ਆਂਦੇ ਨੇ, ਲੇਕਿਨ ਜਿਹੜੇ ਸਾਡੇ ਦੌਰਾਨ ਜਿਹੜੇ ਵਫਦ ਆਏ ਸਨ ਸਾਡੇ ਉੱਥੇ ਸਟੇ ਦੇ ਦੌਰਾਨ, ਉਹ ਤੁਰਕੀ ਤੋਂ ਵਫਦ ਆਇਆ ਸੀ, ਚਾਈਨਾ ਤੋਂ ਵਫਦ ਆਇਆ ਸੀ ਤੇ ਮਲੇਸ਼ੀਆ ਤੋਂ ਵਫਦ ਆਇਆ ਸੀ। ਵਾਹ ਜੀ ਵਾਹ। ਠੀਕ ਹੈ, ਇਹ ਸਾਡੇ ਉੱਥੇ ਮੌਜੂਦਗੀ ਦੇ ਦੌਰਾਨ ਵਫਦ ਆਏ ਨੇ। ਖਾਣੇ ਪੀਣੇ ਦਾ ਬਹੁਤ ਹੀ ਜ਼ਬਰਦਸਤ ਇੰਤਜ਼ਾਮ ਹੈ ਜੀ। ਤਿੰਨਾਂ ਟਾਈਮਾਂ ਤੇ ਤਿੰਨਾਂ ਕਿਸਮਾਂ ਦਾ ਖਾਣਾ ਇਸਤੇਮਾਲ ਹੁੰਦਾ ਹੈ, ਤਿੰਨਾਂ ਕਿਸਮਾਂ ਦਾ ਖਾਣਾ ਖਿਲਾਇਆ ਜਾਂਦਾ ਹੈ। ਸਵੇਰ ਤੁਹਾਨੂੰ 8 ਵਜੇ ਨਾਸ਼ਤਾ ਕਰਵਾਉਂਦੇ ਨੇ। ਅੱਛਾ, ਠੀਕ, ਐਲਾਨਾਤ ਕੀਤੇ ਜਾਂਦੇ ਨੇ ਕਿ ਪਾਕਿਸਤਾਨੀ ਜ਼ਾਇਰੀਨ ਆ ਕੇ ਖਾਣਾ ਖਾ ਲੈਣ। ਪਾਕਿਸਤਾਨੀ ਜ਼ਾਇਰੀਨ ਤੋਂ ਬਾਅਦ ਤੁਰਕੀ ਜ਼ਾਇਰੀਨ ਆ ਕੇ ਐਲਾਨ ਕੀਤਾ ਜਾਂਦਾ ਹੈ ਮਸਜਿਦ ਦੇ ਵਿੱਚ। ਹਰ ਬੰਦੇ ਨੇ ਆਪਣੇ ਗਲੇ ਦੇ ਵਿੱਚ ਇੱਕ ਕਾਰਡ ਪਾਇਆ ਹੁੰਦਾ ਹੈ, ਜਿਹੜਾ ਪਾਕਿਸਤਾਨ ਤੋਂ ਆਇਆ ਉਹਦਾ ਪਾਕਿਸਤਾਨੀ ਕਾਰਡ ਹੁੰਦਾ ਹੈ। ਹਰ ਮੁਲਕ ਦਾ ਆਪਣਾ ਆਪਣਾ ਇੱਕ ਕਾਰਡ ਹੁੰਦਾ ਹੈ। ਉਹ ਤੁਹਾਡੀ ਆਈਡੀ, ਉਹ ਆਈਡੀ ਹੁੰਦੀ ਹੈ ਜੀ। ਉਹ ਐਲਾਨਾਤ ਹੁੰਦੇ ਨੇ ਕਿ ਜਨਾਬ ਪਾਕਿਸਤਾਨੀ ਜ਼ਾਇਰੀਨ ਦਾ ਨਾਸ਼ਤਾ ਤਿਆਰ ਹੈ। ਪਾਕਿਸਤਾਨੀ ਜ਼ਾਇਰੀਨ ਆ ਕੇ ਨਾਸ਼ਤਾ ਕਰਦੇ ਨੇ ਤੇ ਨਾਸ਼ਤਾ ਵੀ ਬੜੇ ਅੱਛੇ ਤਰੀਕੇ ਦੇ ਨਾਲ, ਜਨਾਬ ਅੱਗੇ ਟੇਬਲ ਲੱਗੇ ਨੇ, ਬੈਠੇ ਨੇ, ਆ ਕੇ ਉਹਨਾਂ ਦੇ ਅੱਗੇ ਖਾਣਾ ਰੱਖਿਆ ਜਾਂਦਾ ਹੈ, ਪਾਣੀ ਰੱਖਿਆ ਜਾਂਦਾ ਹੈ, ਚਾय ਰੱਖੀ ਜਾਂਦੀ ਹੈ, ਰੋਟੀ ਰੱਖੀ ਜਾਂਦੀ ਹੈ। ਕਿਸੇ ਬੰਦੇ ਨੂੰ ਆਪਣੀ ਜਗ੍ਹਾ ਤੋਂ ਉੱਠਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ। ਉਸ ਤੋਂ ਬਾਅਦ 2 ਵਜੇ ਜ਼ੋਹਰ ਦੀ ਨਮਾਜ਼ ਤੋਂ ਬਾਅਦ ਜਿਹੜਾ ਉਹ ਲੰਚ ਹੁੰਦਾ ਹੈ, ਇਸੇ ਤਰ੍ਹਾਂ ਹੀ ਐਲਾਨਾਤ ਹੁੰਦਾ ਹੈ। ਉਸ ਤੋਂ ਬਾਅਦ ਇਸ਼ਾ ਤੋਂ ਬਾਅਦ ਜਿਹੜਾ ਹੈ, ਇਸ਼ਾ ਦੀ ਨਮਾਜ਼ ਤੋਂ ਬਾਅਦ ਰਾਤ ਦਾ ਖਾਣਾ ਖਿਲਾਉਂਦੇ ਨੇ ਤੇ ਬੜੇ ਜ਼ਬਰਦਸਤ ਇੰਤਜ਼ਾਮ ਨੇ ਜੀ। ਕਦੀ ਅਸੀਂ ਮੈਂ 8 ਤੋਂ 10 ਦਿਨ ਰਿਹਾ ਮੈਂ ਉੱਥੇ, ਕਦੀ ਮੈਂ ਇਹ ਨਹੀਂ ਦੇਖਿਆ ਨਾ ਸੁਣਿਆ ਕਿ ਕਦੀ ਜਿਹੜਾ ਖਾਣਾ ਹੈ ਉਹਦੀ ਉਹ ਕਮ ਹੋਇਆ ਹੋਏ ਜਾਂ ਖਤਮ ਹੋਇਆ ਹੋਏ। ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ। ਬੜਾ ਜ਼ਬਰਦਸਤ ਖਾਣੇ ਦਾ ਇੰਤਜ਼ਾਮ ਹੈ, ਰਹਿائش ਦਾ ਬੜਾ ਜ਼ਬਰਦਸਤ ਇੰਤਜ਼ਾਮ ਹੈ। ਅਸੀਂ ਉੱਥੇ ਪਹੁੰਚੇ ਆ, ਉਹਨਾਂ ਸਾਡੀ ਗਰੁੱਪਿੰਗ ਬਣਾ ਦਿੱਤੀ ਹੈ, 5 ਬੰਦਿਆਂ ਨੂੰ ਨਾ ਇੱਕ ਕਮਰੇ ਦੀ ਚਾਬੀ ਉਹਨਾਂ ਦੇ ਦਿੱਤੀ ਹੈ। ਉੱਥੇ ਕਮਰੇ 'ਚ ਗਏ ਆ, ਜਨਾਬ ਸਾਡੇ ਬਿਸਤਰ ਲੱਗੇ ਨੇ, ਜਨਾਬ ਸਾਡੇ ਤਕੀਏ ਮੌਜੂਦ ਨੇ, ਜਨਾਬ ਸਾਡੇ ਕੰਬਲ ਮੌਜੂਦ ਨੇ, ਜਨਾਬ ਇੱਕ ਬੰਦਾ ਰੋਜ਼ਾਨਾ ਆਂਦਾ ਹੈ, ਸਫਾਈ ਕਰਨ ਵਾਲਾ ਵੱਖਰਾ ਰੋਜ਼ਾਨਾ ਕਿ ਸਫਾਈ ਕਰਦਾ ਕਮਰਿਆਂ ਦੀ। ਇੱਕ ਬੰਦਾ ਆਂਦਾ ਹੈ ਕਿ ਕਿਸੇ ਕੰਬਲ ਦੀ ਜ਼ਰੂਰਤ ਹੈ, ਕਿਸੇ ਤਕੀਏ ਦੀ ਮਜ਼ੀਦ ਜ਼ਰੂਰਤ ਹੈ, ਕੋਈ ਸਰਦੀ ਤੇ ਤੁਹਾਨੂੰ ਮਹਿਸੂਸ ਨਹੀਂ ਹੁੰਦੀ ਪਈ, ਗਰਮ ਪਾਣੀ ਦਾ ਇੰਤਜ਼ਾਮ ਤੇ ਗੁਸਲ ਕਰਨ ਵਾਸਤੇ, ਤੇ ਬੜਾ ਜ਼ਬਰਦਸਤ ਇੰਤਜ਼ਾਮ ਹੈ। ਇੰਜ ਦੀਆਂ ਸਹੂਲਤਾਂ ਸਾਨੂੰ ਆਪਣੇ ਘਰਾਂ 'ਚ ਵੀ ਨਹੀਂ ਮਿਲਦੀਆਂ, ਜਿਸ ਤਰ੍ਹਾਂ ਦੀਆਂ ਸਾਨੂੰ ਸਹੂਲਤਾਂ ਜਨਾਬ ਬੜੀ ਗੱਲ ਉਸ ਨਗਰੀ ਤੇ ਮਿਲੀਆਂ ਨੇ। ਵਾਹ ਜੀ ਵਾਹ, ਬੜੀ ਗੱਲ ਹੈ, ਬੜੀ ਗੱਲ। ਅੱਛਾ ਸਾਹਿਬ, ਇੱਥੇ ਤੁਸੀਂ ਇੱਕ ਹੋਰ ਚੀਜ਼ ਦੀ ਵੰਡ ਕਰਨੀ ਹੈ। ਜਿਸ ਤਰ੍ਹਾਂ ਕਿ ਮੈਂ ਤੁਹਾਡੇ ਕੋਲ ਪੁੱਛ ਰਿਹਾ ਵਾਂ ਇਸ ਟੂਰ ਦੇ ਬਾਰੇ, ਤੁਸੀਂ ਉਹ ਦਰਗਾਹ ਸ਼ਰੀਫ ਤੇ ਗਏ ਤੇ ਜਿਸ ਤਰ੍ਹਾਂ ਕਿ ਤੁਸੀਂ ਇੱਕ ਸਟਾਰਟ ਤੋਂ ਗੱਲ ਕੀਤੀ ਕਿ ਸਾਨੂੰ ਬਹੁਤ ਡਰਾਇਆ ਗਿਆ ਕਿ ਜੀ ਉੱਥੇ ਫਲਾਂ ਹੋ ਜਾਣਾ ਵੀ, ਉੱਥੇ ਇਸ ਤਰ੍ਹਾਂ ਮਤਲਬ ਕਿ ਲੋਕ ਆਪਣਾ ਤੁਸੀਂ ਕਹਿ ਲਓ ਕਿ ਐਲੀਗੇਸ਼ਨ ਲਾਉਂਦੇ ਨੇ, ਤੇ ਇਹਦੇ ਬਾਰੇ ਤੁਸੀਂ ਦੱਸੋ। ਆਪਣਾ ਜਿਹੜਾ ਮੇਰਾ ਮਕਸਦ ਹੈ ਦੁਬਾਰਾ ਗੱਲ ਛੇੜਨ ਦਾ, ਕਿ ਜਿਹੜੇ ਲੋਕ ਇੱਕ ਚਾਹ ਰੱਖਦੇ ਨੇ ਅਸੀਂ ਵੀ ਮੁਜੱਦਦ ਪਾਕ ਦੇ ਉੱਥੇ ਦਰਗਾਹ ਸ਼ਰੀਫ ਤੇ ਹਾਜ਼ਰ ਹੋਈਏ, ਅਸੀਂ ਉੱਥੇ ਜਾ ਕੇ ਦੁਆਵਾਂ ਕਰੀਏ, ਆਪਣੀਆਂ ਜਿਹੜੀਆਂ ਉਹ ਮੰਨਤਾਂ ਜਿਹੜੀਆਂ ਉਹ ਸੁਖੀਏ। ਤੇ ਤੁਸੀਂ ਇਹ ਦੱਸੋ ਕਿ ਮਤਲਬ ਕਿ ਜਿਹੜੇ ਸੁਣਨ ਵਾਲੇ ਨੇ ਤੁਹਾਨੂੰ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ ਉੱਥੇ ਤੁਹਾਡੇ ਵੱਲੋਂ ਕੀ ਇੱਕ ਪੈਗਾਮ ਹੈ? ਦੇਖੋ ਜੀ, ਸ਼ੁਰੂ ਤੋਂ ਜਦੋਂ ਮੈਂ ਵੀਜ਼ਾ ਅਪਲਾਈ ਕੀਤਾ ਤੇ ਮੈਨੂੰ ਬੜਿਆਂ ਲੋਕਾਂ ਨੇ ਕਿਹਾ ਸੀ ਕਿ ਯਾਰ ਹਾਲਾਤ ਨਹੀਂ ਠੀਕ ਹੈ, ਜਿਸ ਨੇ ਮੌਜੂਦਾ ਹਾਲਾਤ ਨੇ ਜੀ, ਤੇ ਉੱਥੇ ਜਾਣਾ ਜਿਹੜਾ ਉਹ ਅੱਛਾ ਨਹੀਂ, ਮਤਲਬ ਕੋਈ ਨੁਕਸਾਨ ਤੁਹਾਨੂੰ ਹੋ ਸਕਦਾ ਹੈ। ਲੇਕਿਨ ਉਹਦੇ ਬਾਵਜੂਦ ਵੀ ਜਿਹੜਾ ਸਾਡੇ ਜਿਹੜੇ ਜਜ਼ਬੇ ਸਨ, ਸਾਡੇ ਜਿਹੜੇ ਉਹ ਮਜ਼ਬੂਤ ਸਨ। ਸਾਨੂੰ ਬੜਾ ਡਰਾਇਆ ਗਿਆ ਕਿ ਯਾਰ ਤੁਹਾਨੂੰ ਨੁਕਸਾਨ ਪਹੁੰਚ ਸਕਦਾ ਹੈ, ਹਾਲਾਤ ਠੀਕ ਨਹੀਂ। ਲੇਕਿਨ ਅਸੀਂ ਜਨਾਬ, ਜੋ ਹੀ ਮੈਂ ਪਹਿਲੇ ਵੀ ਜ਼ਿਕਰ ਕੀਤਾ ਕਿ ਜੋ ਹੀ ਜਿਹੜਾ ਡਰ ਸੀ ਉਹ ਵਾਗਾ ਬਾਰਡਰ ਤੱਕ ਸੀ, ਜੋ ਹੀ ਅਸੀਂ ਵਾਗਾ ਬਾਰਡਰ ਕ੍ਰਾਸ ਕੀਤਾ ਸਾਨੂੰ ਉੱਥੇ ਬੜਾ ਪਿਆਰ ਮਿਲਿਆ। ਦੇਖੋ ਜੀ, ਮੈਂ ਪਹਿਲੇ ਵੀ ਤੁਹਾਨੂੰ ਦੱਸ ਚੁੱਕਿਆ ਕਿ ਸਾਨੂੰ ਮਹਿਸੂਸ ਨਹੀਂ ਹੋਇਆ ਕਿ ਅਸੀਂ ਕਿਸੇ ਦੂਸਰੇ ਮੁਲਕ ਹਾਂ। ਠੀਕ ਹੈ, ਇਤਨਾ ਜ਼ਬਰਦਸਤ ਸਿਕਿਉਰਿਟੀ ਦਾ ਇੰਤਜ਼ਾਮ, ਇਤਨਾ ਜ਼ਬਰਦਸਤ ਪ੍ਰੋਟੋਕੋਲ। ਅਸੀਂ ਤਾਂ ਕਦੀ ਕਦੀ ਮਹਿਸੂਸ ਕਰਦੇ ਹਾਂ ਕਿ ਸ਼ਾਇਦ ਅਸੀਂ ਵਜ਼ੀਰ ਤੇ ਨਹੀਂ,
ਜਿਹੜੀ ਸਾਡੇ ਅੱਗੇ ਵੀ ਸਿਕਿਉਰਿਟੀ ਹੈ, ਜਿਹੜੀ ਸਾਡੇ ਪਿੱਛੇ ਵੀ ਸਿਕਿਉਰਿਟੀ ਹੈ, ਤੇ ਅਸੀਂ ਆਪਸ ਦੇ ਵਿੱਚ ਸ਼ੁਗਰ ਲਾਉਂਦੇ ਹਾਂ, ਆਪਸ ਦੇ ਵਿੱਚ ਅਸੀਂ ਮਜ਼ਾਕ ਕਰਦੇ ਹਾਂ ਮੁੰਡਿਆਂ ਨੂੰ ਕਿ ਯਾਰ ਅਸੀਂ ਜਾ ਕੇ ਨਾ ਆਪਣੇ ਦੋਸਤਾਂ ਨੂੰ ਕਹਿਣਾ ਕਿ ਜਨਾਬ ਸਾਡੀ ਸਿਕਿਉਰਿਟੀ ਜਾਂ ਸਾਡੀ ਵੈਲਿਊ ਜਾਂ ਸਾਡਾ ਪ੍ਰੋਟੋਕੋਲ ਵੇਖਣਾ ਜੇ ਨਾ ਤੇ ਸਾਡੇ ਨਾਲ ਇੰਡੀਆ ਚੱਲੋ। ਹੋ ਵਾਹ ਜੀ ਵਾਹ। ਅੱਛਾ, ਮਤਲਬ ਤੁਸੀਂ ਇੰਪ੍ਰੈਸ ਹੋਏ ਜੀ ਉਹਨਾਂ ਦੇ ਸਿਕਿਉਰਿਟੀ ਇੰਤਜ਼ਾਮਾਂ ਦੇਖ ਕੇ? ਉਹ ਬੜੀ ਜ਼ਬਰਦਸਤ ਉਹਨਾਂ ਦੀ ਸਿਕਿਉਰਿਟੀ ਹੈ। ਮੈਂ ਹੈਰਾਨ ਹੋਇਆ, ਸਾਡੀ ਹੈਰਤ ਨਹੀਂ ਰਹੀ ਕਿ ਯਾਰ ਇੰਨੀ ਜ਼ਬਰਦਸਤ ਸਿਕਿਉਰਿਟੀ। ਦੇਖੋ ਜੀ, ਸਿਕਿਉਰਿਟੀ ਦੀ ਮੈਂ ਤੁਹਾਨੂੰ ਗੱਲ ਦੱਸਣਾ ਵਾ ਕਿ ਜਦੋਂ ਉਹਨਾਂ ਸਾਨੂੰ ਰਾਤ ਨੂੰ 11 ਵਜੇ ਸਰਹਿੰਦ ਸਟੇਸ਼ਨ ਤੋਂ ਬੱਸਾਂ ਦੇ ਵਿੱਚ ਉਹਨਾਂ ਖੜਿਆ, ਉਹਨਾਂ ਜਨਾਬ ਹਰ ਰੋਡ ਦੇ ਉੱਤੇ ਹਰ ਚੌਕ ਦੇ ਵਿੱਚ ਉਹਨਾਂ ਦੀ ਸਿਕਿਉਰਿਟੀ ਮੌਜੂਦ ਸੀ। ਜਿਸ ਤਰ੍ਹਾਂ ਇੱਕ ਪ੍ਰੋਟੋਕੋਲ ਲੱਗਦਾ, ਜਿਸ ਤਰ੍ਹਾਂ ਇੱਕ ਰੂਟ ਲੱਗਦਾ, ਜਦੋਂ ਕਿਸੇ ਵਜ਼ੀਰ ਨੇ ਗੁਜ਼ਰਨਾ ਹੋਏ, ਜਦੋਂ ਪ੍ਰਾਈਮ ਮਿਨਿਸਟਰ ਨੇ ਗੁਜ਼ਰਨਾ ਹੋਏ ਤੇ ਉਹਦੇ ਰਸਤੇ ਦੇ ਵਿੱਚ ਪਹਿਲੇ ਇੱਕ ਰੂਟ ਲਗਾ ਦਿੱਤਾ ਜਾਂਦਾ ਹੈ, ਟ੍ਰੈਫਿਕ ਰੋਕ ਦਿੱਤੀ ਜਾਂਦੀ ਹੈ। ਤੇ ਬਿਲਕੁਲ ਉਸੇ ਤਰ੍ਹਾਂ ਉਹਨਾਂ ਟ੍ਰੈਫਿਕ ਰੋਕ ਕੇ ਰੂਟ ਲਾ ਕੇ ਸਾਨੂੰ ਜਨਾਬ ਮਜ਼ਾਰ ਸ਼ਰੀਫ ਤੇ ਪਹੁੰਚਾਇਆ। ਉਸ ਤੋਂ ਬਾਅਦ ਸਾਨੂੰ ਬਾਜ਼ਾਰ ਲੈ ਕੇ ਗਏ ਨੇ, ਸਰਹਿੰਦ ਸ਼ਰੀਫ ਦੇ ਬਾਜ਼ਾਰ ਸਾਨੂੰ ਲੈ ਕੇ ਗਏ ਨੇ। ਅਸੀਂ ਉੱਥੋਂ ਸ਼ਾਪਿੰਗ ਵਗੈਰਾ ਕੀਤੀ ਹੈ ਤੇ ਉਸ ਟਾਈਮ ਵੀ ਸਾਡੇ ਨਾਲ ਕੜੀ ਸਿਕਿਉਰਿਟੀ ਸੀ, ਬੜੀ ਸਖਤ ਸਿਕਿਉਰਿਟੀ ਸੀ। ਤੇ ਉਹਨਾਂ ਸਿਕਿਉਰਿਟੀ ਦੇ ਹਸਾਰ ਦੇ ਵਿੱਚ ਸਾਨੂੰ ਉਹਨਾਂ ਬਾਜ਼ਾਰ ਫੜਾਇਆ, ਸਾਨੂੰ ਉਹਨਾਂ ਸ਼ਾਪਿੰਗ ਕੀਤੀ ਹੈ। ਤੇ ਇੱਕ ਦੂਸਰੀ ਇੱਕ ਬੜੀ ਮੈਂ ਉੱਥੇ ਗੱਲ ਇੱਕ ਨੋਟ ਕੀਤੀ ਹੈ ਕਿ ਜਨਾਬ ਅਸੀਂ ਕਿਸੇ ਦੁਕਾਨ ਤੇ ਚਲੇ ਗਏ ਆ, ਸਾਡੇ ਨਾਲ ਸਿਕਿਉਰਿਟੀ ਹੈ ਤੇ ਅਸੀਂ ਉੱਥੇ 1 ਘੰਟਾ ਵੀ ਇੱਕ ਦੁਕਾਨ ਤੇ ਮੌਜੂਦ ਰਹੇ ਆ ਤੇ ਸਿਕਿਉਰਿਟੀ ਵਾਲਾ ਤੰਗ ਨਹੀਂ ਪਿਆ। ਅਸੀਂ ਖੁਦ ਸ਼ਰਮਿੰਦਾ ਹੋਏ ਆ ਕਿ ਯਾਰ ਇਹ ਸਾਡੇ ਨਾਲ ਮੌਜੂਦ ਹੈ, ਕਹਿੰਦਾ ਹੋਏਗਾ ਕਿ ਯਾਰ ਪਾਕਿਸਤਾਨੀ ਨੇ ਲੈਂਦੇ ਵੀ ਕੱਖ ਨਹੀਂ, ਰੇਟ ਦੇ ਬਹਿਸ ਵੀ ਕਰਦੇ ਨੇ ਤੇ ਯਾਰ 1 ਘੰਟਾ ਇੱਕ ਦੁਕਾਨ ਚਲਾ ਦਿੰਦੇ ਨੇ। ਲੇਕਿਨ ਯਾਰ ਇਸ ਤਰ੍ਹਾਂ ਦਾ ਕੋਈ ਮਸਲਾ ਨਹੀਂ ਆਇਆ। ਬਾਅਦ ਚ ਅਸੀਂ ਉਹਦੇ ਕੋਲ ਮਾਜ਼ਤ ਕਰਨ ਦੀ ਕੋਸ਼ਿਸ਼ ਵੀ ਕੀਤੀ ਤੇ ਉਹਨੇ ਕਿਹਾ ਭਾਈਜਾਨ ਸਾਡਾ ਮਕਸਦ ਹੈ ਤੁਹਾਡੀ ਖਿਦਮਤ ਕਰਨਾ, ਵਾਹ ਜੀ, ਸਾਡਾ ਮਕਸਦ ਹੈ ਤੁਹਾਡੀ ਹਿਫਾਜ਼ਤ ਕਰਨਾ ਤੇ ਸਾਡਾ ਮਕਸਦ ਹੈ ਤੁਹਾਨੂੰ ਜੋ ਚਾਹੁੰਦੇ ਹੋ ਉਹਦੇ ਮੁਤਾਬਕ ਤੁਹਾਨੂੰ ਲੈ ਕੇ ਚੱਲਣਾ। 1 ਘੰਟਾ ਕੀ ਹੈ, ਸਾਨੂੰ 4 ਘੰਟੇ ਵੀ ਤੁਸੀਂ ਇੱਕ ਦੁਕਾਨ ਤੇ ਬੈਠੇ ਰਹੋਗੇ ਤੇ ਅਸੀਂ ਜਨਾਬ ਤੁਹਾਡੇ ਨਾਲ ਮੌਜੂਦ ਰਵਾਂਗੇ। ਫਿਰ ਦੂਸਰੀ ਇੱਕ ਹੋਰ ਗੱਲ ਮੈਂ ਨੋਟ ਕੀਤੀ ਹੈ ਕਿ ਜਦੋਂ ਅਸੀਂ ਉਹਨਾਂ ਦੁਕਾਨਦਾਰਾਂ ਦੇ ਨਾਲ ਕਿਸੇ ਗਾਹਕ ਦੇ ਉੱਤੇ ਬਹਿਸ ਕਰਦੇ ਹਾਂ ਕਿ ਮਸਲਨ ਇੱਕ ਚੀਜ਼ ਉਹਨੇ ਕਿਹਾ ਕਿ ਜਨਾਬ ਇਹ 1000 ਰੁਪਏ ਦੀ ਹੈ, ਅਸੀਂ ਉਹਨੂੰ ਕਿਹਾ ਜਨਾਬ 700 ਜਾਂ 800 ਰੁਪਇਆ ਸੀ ਏਦਾਂ ਦੇਣਾ। ਫਿਰ ਸਾਡਾ ਜਿਹੜਾ ਸਾਥ ਦਿੰਦੇ ਹਨ ਉਹਨਾਂ ਦੀ ਸਿਕਿਉਰਿਟੀ ਸਾਡਾ ਸਾਥ ਦਿੰਦੀ ਸੀ ਤੇ ਆਪਣੇ ਦੁਕਾਨਦਾਰ ਨੂੰ ਕਹਿੰਦੀ ਸੀ ਕਿ ਯਾਰ ਪਾਕਿਸਤਾਨ ਤੋਂ ਆਏ ਨੇ, ਯਾਰ ਮਹਿਮਾਨ ਨੇ, ਯਾਰ ਕੱਟ ਕਰ ਲੈ, ਇਹ ਸਾਰੀਆਂ ਚੀਜ਼ਾਂ ਉੱਥੋਂ ਮਿਲ ਜਾਂਦੀਆਂ ਨੇ। ਲੇਕਿਨ ਉਹ ਇੱਕ ਤੋਹਫਾ ਲੈ ਕੇ ਜਾ ਰਹੇ ਨੇ ਕਿ ਅਸੀਂ ਜਾਵਾਂਗੇ ਤੇ ਸਾਡਾ ਦੋਸਤ ਜਾਂ ਸਾਡੇ ਘਰ ਵਾਲੇ ਕਹਿਣਗੇ ਕਿ ਯਾਰ ਇੰਡੀਆ ਤੋਂ ਲੈ ਕੇ ਆਇਆ। ਉਹ ਬਕਾਇਦਾ ਸਾਡਾ ਸਾਥ ਦਿੰਦੇ ਹਨ, ਉਹ ਰੇਟ 'ਚ ਕਮੀ ਕਰਵਾਉਂਦੇ ਹਨ ਤੇ ਉਹ ਦੁਕਾਨਦਾਰ ਵੀ ਬਹੁਤ ਅੱਛੇ ਨੇ ਜੀ ਤੇ ਉਹਨਾਂ ਸਾਡੇ ਨਾਲ ਬਹਿਸ ਨਹੀਂ ਕੀਤੀ। ਕਿਸੇ ਵੀ ਦੁਕਾਨ ਤੇ ਅਸੀਂ ਗਏ ਆ, ਉਹਨਾਂ ਕੋਈ ਐਸੀ ਬਹਿਸ ਨਹੀਂ ਕੀਤੀ। ਉਹਨਾਂ ਜੋ ਅਸੀਂ ਕਿਹਾ ਉਹਨਾਂ ਸਾਡੇ ਮੁਤਾਬਕ ਹੀ ਸਾਨੂੰ ਚੀਜ਼ ਪ੍ਰੋਵਾਈਡ ਕੀਤੀ ਹੈ। ਉਹਨਾਂ ਕੋਸ਼ਿਸ਼ ਇਹ ਕੀਤੀ ਹੈ ਕਿ ਕੋਈ ਪਾਕਿਸਤਾਨੀ ਰੇਟ ਦੀ ਵਜ੍ਹਾ ਤੋਂ ਮਾਯੂਸ ਜਾਂ ਖਾਲੀ ਹੱਥ ਮੇਰੀ ਦੁਕਾਨ ਤੋਂ ਨਾ ਨਿਕਲੇ। ਵਾਹ ਜੀ ਵਾਹ। ਤੇ ਜੋ ਹੀ ਅਸੀਂ ਬਾਜ਼ਾਰ ਦੇ ਵਿੱਚ ਦਾਖਲ ਹੋਏ ਆ ਤੇ ਜਨਾਬ ਸਾਨੂੰ ਸਲਾਮ ਦੀਆਂ ਆਵਾਜ਼ਾਂ ਆਣੀਆਂ ਸ਼ੁਰੂ ਹੋ ਗਈਆਂ ਨੇ। ਕਿਸੇ ਦੀ ਦੁਕਾਨ ਤੇ ਗਏ ਆ ਜਾਂ ਨਹੀਂ ਗਏ, ਉਹ ਬੰਦਾ ਦੁਕਾਨ ਤੋਂ ਬਾਹਰ ਆ ਕੇ ਉਹਨੇ ਸਾਨੂੰ ਸਲਾਮ ਜ਼ਰੂਰ ਕੀਤੀ ਹੈ। ਬੜੀ ਗੱਲ ਤੇ ਬੜੀ ਸਾਨੂੰ ਉਹਨਾਂ ਇੱਜ਼ਤ ਦਿੱਤੀ। ਜੀ 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 ਜੀ, ਮਤਲਬ ਬਹੁਤ ਸਾਰਾ ਪਿਆਰ ਤੁਸੀਂ ਉੱਥੋਂ ਸਲ ਕੇ ਲੈ ਆਏ ਜੀ, ਬਹੁਤ ਜ਼ਿਆਦਾ। ਜੀ ਜੀ। ਅੱਛਾ ਅਦਰ ਸਾਹਿਬ, ਇਸ ਦੌਰਾਨ ਸਾਡੇ ਕੁਝ ਦੋਸਤ ਤੁਹਾਨੂੰ ਉੱਥੇ ਮਿਲਣ ਵੀ ਗਏ, ਜਿਨ੍ਹਾਂ ਵਿੱਚ ਨਾਂ ਜੀ ਆਪਣਾ ਨੀਰਜ ਡੋਗਰਾ ਜੀ ਤੇ ਫਿਰ ਉਸ ਤੋਂ ਬਾਅਦ ਸਰਦਾਰ ਸੁਖਵਿੰਦਰ ਸਿੰਘ ਬਟਾਲਵੀ ਸਾਹਿਬ ਤੇ ਸਾਡੇ ਬੜੇ ਪਿਆਰੇ ਮਿੱਤਰ, ਸਾਡੇ ਵੀਰ, ਸਾਡੇ ਵੱਡੇ ਵੀਰ ਗੁਰਮੀਤ ਸਿੰਘ ਰੰਧਾਵਾ ਜੀ ਜੀ। ਤੇ ਇਹ ਜੀ ਤੁਹਾਨੂੰ ਮਿਲਣਗੇ। ਇੱਥੋਂ ਤੱਕ ਕਿ ਬਕੌਲ ਤੁਹਾਡੇ ਤੇ ਜਿਹੜੀ ਕਿ ਸਾਡੀ ਉਹਨਾਂ ਨਾਲ ਗੱਲਬਾਤ ਹੋ ਸਕੀ ਕਿ 4 ਘੰਟੇ ਲਗਾਤਾਰ ਉਹ ਸਫ਼ਰ ਕਰਕੇ ਮਤਲਬ ਕਿ ਗਏ 260 ਕਿਲੋਮੀਟਰ ਉਹਨਾਂ ਤੋਂ ਦੂਰ ਸੀ। ਇਹਦੇ ਬਾਰੇ ਦੱਸੋ, ਉਹਨਾਂ ਨਾਲ ਮਿਲ ਕੇ ਤੁਹਾਨੂੰ ਕਿਵੇਂ ਦਾ ਲੱਗਾ, ਕਿਸ ਤਰ੍ਹਾਂ ਦਾ ਤੁਹਾਡਾ ਐਕਸਪੀਰੀਅੰਸ ਰਿਹਾ ਉਹਨਾਂ ਨਾਲ ਗੱਲਬਾਤ ਕਰਕੇ? ਕਿੰਨੇ ਉਹ ਤੁਹਾਡੇ ਵੱਲ ਵੇਖ ਤੁਹਾਡੇ ਨਾਲ ਮਿਲ ਕੇ ਉਹ ਕਿੰਨੇ ਖੁਸ਼ ਸਨ ਤੇ ਤੁਸੀਂ ਕਿੰਨੇ ਖੁਸ਼ ਸੀ? ਜੀ ਜੀ, ਸਾਨੂੰ ਉੱਥੇ ਰਹਿੰਦਿਆਂ ਕੋਈ 2 ਤੋਂ 3 ਦਿਨ ਗੁਜ਼ਰੇ ਨੇ ਤੇ ਨਿਰਾਜ ਡੋਗਰਾ ਸਾਹਿਬ ਆਏ ਨੇ ਤੇ ਉਹਨਾਂ ਸਾਰੀ ਰਾਤ ਦਾ ਸਫ਼ਰ ਕੀਤਾ ਤੇ ਕਿਉਂਕਿ ਅਸੀਂ ਪਾਕਿਸਤਾਨੀ ਹਾਂ, ਉੱਥੇ ਛੋਟਾ ਜਿਹਾ ਸਾਡਾ ਵੀਜ਼ਾ ਸੀ ਤੇ ਸਾਨੂੰ ਉੱਥੇ ਅਲੋ ਨਹੀਂ ਸੀ ਆਇਆ ਕਿ ਅਸੀਂ ਸਿਮ ਯੂਜ਼ ਕਰ ਸਕੀਏ ਤੇ ਉਹਨਾਂ ਦੇ ਨਾਲ ਰਾਬਤੇ ਦਾ ਵੀ ਬੜਾ ਮੁਸ਼ਕਲ ਸੀ। ਤੇ ਸੁਬਾਹ ਮੈਂ ਨਾਸ਼ਤਾ ਕਰ ਰਿਹਾ ਸੀ ਤੇ ਮੈਨੂੰ ਮੇਰੇ ਸਿਕਿਉਰਿਟੀ ਵਾਲੇ ਨੇ ਆ ਕੇ ਦੱਸਿਆ ਕਿ ਤੁਹਾਡੇ ਜਨਾਬ ਦੋਸਤ ਆਏ ਨੇ, ਨਰਾਜ ਡੋਗਰਾ ਉਹਨਾਂ ਦਾ ਨਾਂ ਹੈ, ਉਹ ਤੁਹਾਨੂੰ ਮਿਲਣਾ ਚਾਹੁੰਦੇ ਨੇ। ਤੇ ਮੈਂ ਜਨਾਬ ਉਹਨਾਂ ਨੂੰ ਜਾ ਕੇ ਆਫਿਸ ਦੇ ਵਿੱਚੋਂ ਰਿਸੀਵ ਕੀਤਾ, ਆਫਿਸ ਦੇ ਵਿੱਚੋਂ ਮੌਜੂਦ ਸਨ ਤੇ ਉਹਨਾਂ
ਉਹਨਾਂ ਨੂੰ ਪੁੱਛਿਆ, ਉਹਨਾਂ ਦੀਆਂ ਅੱਖਾਂ ਤੋਂ ਵਾਜ਼ਿਆ ਹੋ ਰਿਹਾ ਸੀ ਕਿ ਸਾਰੀ ਰਾਤ ਉਹਨਾਂ ਦੀ ਸਫ਼ਰ ਦੇ ਵਿੱਚ ਗੁਜ਼ਰੀ ਹੈ ਤੇ ਉਹ ਕੋ ਬੜਾ ਲੰਬਾ ਸਫ਼ਰ ਕਰਕੇ ਆਏ ਨੇ। ਤੇ ਜਨਾਬ ਉਹਨਾਂ ਬੜਾ ਪਿਆਰ ਕੀਤਾ, ਉਹਨਾਂ ਬੜੀ ਮੁਹੱਬਤ ਦੇ ਨਾਲ ਸਾਨੂੰ ਪੇਸ਼ ਆਏ ਨੇ। ਫਿਰ ਉਹਨਾਂ ਪੁੱਛਿਆ ਕਿ ਜਨਾਬ ਤੁਸੀਂ ਹਿੰਦੁਸਤਾਨ ਦੇ ਵਿੱਚ ਆਏ ਹੋ ਤੇ ਤੁਹਾਨੂੰ ਕੈਸਾ ਲੱਗ ਰਿਹਾ ਹੈ, ਇੱਥੇ ਕੋਈ ਤੁਹਾਨੂੰ ਮਸਲਾ ਮਸਾਇਲ ਜਾਂ ਤੁਹਾਨੂੰ ਤਬਦੀਲੀ ਕੀ ਨਜ਼ਰ ਆ ਰਹੀ ਹੈ ਪਾਕਿਸਤਾਨ ਹਿੰਦੁਸਤਾਨ ਦੇ ਵਿੱਚ। ਤੇ ਜਨਾਬ ਜੈਸਾ ਕਿ ਮੈਂ ਪਹਿਲੇ ਵੀ ਤੁਹਾਨੂੰ ਬਿਆਨ ਕਰ ਚੁੱਕਿਆ ਕਿ ਕੋਈ ਸਾਨੂੰ ਕੋਈ ਮਸਲਾ ਨਹੀਂ ਆਇਆ, ਪਹਿਨਾਵਾ ਬੋਲੀ ਢਾਲੀ ਸਾਨੂੰ ਪਿਆਰ ਕਰਨ ਵਾਲੇ ਲੋਕ ਮਿਲੇ ਨੇ। ਸਾਡਾ ਵੀ ਇਹੀ ਮਕਸਦ ਸੀ ਕਿ ਅਸੀਂ ਵੀ ਗੈਰ ਮੁਲਕ ਚ ਜਾਂ ਹਿੰਦੁਸਤਾਨ ਚ ਖਾਸ ਕਰਕੇ ਜਾ ਕੇ ਦਸੀਏ ਕਿ ਜਨਾਬ ਅਸੀਂ ਵੀ ਪਿਆਰ ਕਰਨ ਵਾਲੇ ਆ ਤੇ ਅਸੀਂ ਵੀ ਇੱਥੋਂ ਵੀ ਪਿਆਰ ਲੈ ਕੇ ਹੀ ਜਾਣਾ, ਪਿਆਰ ਦੇਣ ਆਏ ਆ ਤੇ ਪਿਆਰ ਲੈਣ ਆਏ ਆ। ਤੇ ਬਿਲਕੁਲ ਇਸੇ ਤਰ੍ਹਾਂ ਹੀ ਤੇ ਫਿਰ ਤੁਹਾਨੂੰ ਮਿਲਿਆ ਵੀ ਜੀ? ਬਿਲਕੁਲ ਜੀ, ਸਾਡੀ ਕੋਈ ਅੱਧੇ ਤੋਂ ਪੌਣੇ ਘੰਟੇ ਦੀ ਉਹ ਸਾਡੀ ਗੱਪਸ਼ਪ ਹੋਈ ਹੈ, ਗੁਫ਼ਤਗੂ ਹੋਈ ਹੈ ਜੀ ਜੀ, ਕਿਉਂਕਿ ਸਕੋਟੀ ਮਸਾਇਲ ਸਨ। ਸਕੋਟੀ ਦੇ ਹਿਸਾਰ ਦੇ ਵਿੱਚ, ਸਕੋਟੀ ਦੀ ਮੌਜੂਦਗੀ ਦੇ ਵਿੱਚ ਸਾਡੀ ਮੁਲਾਕਾਤ ਹੋਈ ਹੈ ਤੇ ਸਕੋਟੀ ਫਿਰ ਐਡੀ ਲੰਮੀ ਇਜਾਜ਼ਤ ਨਹੀਂ ਦਿੰਦੀ ਕਿ ਜ਼ਿਆਦਾ ਇਹਨਾਂ ਨੂੰ ਮੌਕਾ ਦਈਏ ਜਾਂ ਇਹਨਾਂ ਨੂੰ ਬਿਠਾਈਏ, ਕਿਉਂਕਿ ਹਾਲਾਤ ਇਸ ਤਰ੍ਹਾਂ ਦੇ ਨੇ। ਤੇ ਸਾਡੀ ਅੱਧਾ ਘੰਟਾ ਜਾਂ 45 ਮਿੰਟ ਸਾਡੀ ਗੱਪਸ਼ਪ ਹੋਈ ਹੈ ਤੇ ਉਸ ਤੋਂ ਬਾਅਦ ਫਿਰ ਮੈਂ ਉਹਨਾਂ ਨੂੰ ਅਲਵਿਦਾ ਕੀਤਾ। ਜੀ ਠੀਕ ਹੈ ਜੀ, ਠੀਕ ਹੈ। ਤੇ ਉਹ ਗਿਫਟ ਵਗੈਰਾ ਵੀ ਲੈ ਕੇ ਆਏ ਜੀ? ਜੀ ਬਿਲਕੁਲ ਜੀ, ਬੜੇ ਜ਼ਬਰਦਸਤ ਕਿਸਮ ਦੇ ਗਿਫਟ ਲੈ ਕੇ ਆਏ ਨੇ ਤੇ ਉਹਨਾਂ ਇੱਥੇ ਮੇਰੇ ਦੋਸਤ ਨੇ ਜਨਾਬ, ਉਹਨਾਂ ਵਾਸਤੇ ਉਹਨਾਂ ਗਿਫਟ ਭੇਜੇ, ਮੇਰੇ ਵਾਸਤੇ ਵੀ ਉਹ ਗਿਫਟ ਲੈ ਕੇ ਆਏ ਤੇ ਬੜੇ ਜ਼ਬਰਦਸਤ ਕਿਸਮ ਦੇ ਉਹਨਾਂ ਜਨਾਬ ਬੜੀ ਪਤਾ ਲੱਗਦਾ ਹੈ ਕਿ ਕਿਸੇ ਚਾਹਤ ਦੇ ਨਾਲ ਉਹਨਾਂ ਗਿਫਟ ਖਰੀਦੇ ਨੇ ਤੇ ਕੋਈ 200-250 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਸਫ਼ਰ ਕਰਕੇ ਉਹ ਜਨਾਬ ਉਹਨਾਂ ਗਿਫਟ ਸਾਨੂੰ ਪੇਸ਼ ਕੀਤੇ ਤੇ ਉਹਨਾਂ ਦੀ ਮੁਹੱਬਤ ਦਾ ਜਨਾਬ ਅਸੀਂ ਸ਼ੁਕਰੀਆ ਤੇ ਅਦਾ ਨਹੀਂ ਕਰ ਸਕਦੇ ਤੇ ਸਾਨੂੰ ਵੀ ਬੜਾ ਅੱਛਾ ਲੱਗਿਆ ਕਿ ਜਨਾਬ ਕੋਈ ਸਾਡੀ ਚਾਹਤ ਦੇ ਵਿੱਚ ਐਡੀ ਦੂਰੋਂ ਸਫ਼ਰ ਕਰਕੇ ਸਾਨੂੰ ਮਿਲਿਆ। ਬੜੀ ਗੱਲ ਹੈ ਜੀ, ਬੜੀ ਗੱਲ। ਉਹਨਾਂ ਦੀ ਮੁਹੱਬਤ ਨੂੰ ਜੀ ਅਸੀਂ ਸਲੂਟ ਪੇਸ਼ ਕਰਨੇ। ਬਿਲਕੁਲ ਜੀ, ਸਲੂਟ ਪੇਸ਼ ਕਰ, ਜਿਹੜਾ ਕਿ ਐਡੀ ਚਾਹ ਨਾਲ ਐਡੀ ਮੁਹੱਬਤ ਨਾਲ ਐਡਾ ਸਫ਼ਰ ਕਰਕੇ ਆਏ। ਜੀ ਜੀ। ਤੇ ਇੱਥੇ ਮੈਂ ਇੱਕ ਗੱਲ ਹੋਰ ਸ਼ੇਅਰ ਕਰਦਾ ਜਾਵਾਂ ਆਪਣੇ ਸੁਣਨ ਵਾਲਿਆਂ ਵਾਸਤੇ, ਦੇਖਣ ਵਾਲਿਆਂ ਵਾਸਤੇ, ਕਿ ਕੁਝ ਦਿਨ ਪਹਿਲੇ ਮੈਂ ਕੋਈ ਭੁਲੇਰ ਬਾਜਵਾ ਦਾ ਇੰਟਰਵਿਊ ਕੀਤਾ ਸੀ ਤੇ ਨੀਰਜ ਡੋਗਰਾ ਜੀ ਦੇ ਜਿਹੜੇ ਬਜ਼ੁਰਗ ਸਨ ਉਹ ਭੁਲੇਰ ਬਾਜਵਾ ਤਹਿਸੀਲ ਪਸਰੂਰ ਪਿੰਡ ਤੋਂ ਬਿਲੋਂਗ ਕਰਦੇ ਸਨ ਤੇ ਸੋ ਅਜ਼ਰ ਸਾਹਿਬ ਦੇ ਹੱਥੀਂ ਉਹਨਾਂ ਨੇ ਉਹਨਾਂ ਬਜ਼ੁਰਗਾਂ ਵਾਸਤੇ ਕੁਝ ਭੇਜਿਆ, ਜਿਨ੍ਹਾਂ ਵਿੱਚ 2 ਸ਼ਾਲਾਂ, ਜੀ ਜੀ, ਦੋ ਅਦਦ ਵੇਸਕੋਟ, ਜੀ ਜੀ, ਠੀਕ ਹੈ, ਇੱਕ ਉਹਨਾਂ ਨੇ ਮੇਰੇ ਲਈ ਵੀ ਘੱਲਿਆ, ਜੀ ਜੀ, ਤੇ ਟੋਪੀਆਂ ਵੀ ਮੇਰੇ ਖਿਆਲ ਦੇ ਨਾਲ 3 ਟੋਪੀਆਂ ਵੀ ਬੜੀਆਂ ਜ਼ਬਰਦਸਤ ਕਿਸਮ ਦੀਆਂ ਟੋਪੀਆਂ। ਜੀ ਟੋਪੀਆਂ ਦੇਖ ਕੇ ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਜਨਾਬ ਇਹ ਬੜੀਆਂ ਜ਼ਬਰਦਸਤ ਕਿਸਮ ਦੀਆਂ ਟੋਪੀਆਂ ਨੇ, ਉਹ ਸਪੈਸ਼ਲ ਟੋਪੀ ਹੈ ਤੇ ਵਾਕਿਆ ਹੀ ਉਹ ਸਪੈਸ਼ਲ ਟੋਪੀ ਹੈ ਜੀ। ਮੈਂ ਦੇਖ ਕੇ ਬੜਾ ਇੰਪ੍ਰੈਸ ਹੋਇਆ ਤੇ ਬੜੀਆਂ ਜ਼ਬਰਦਸਤ ਚੀਜ਼ਾਂ ਸਨ। ਹਾਂਜੀ ਹਾਂਜੀ, ਤੇ ਉਹ ਅਸੀਂ ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਦੁਬਾਰਾ ਸਾਡਾ ਚੱਕਰ ਲੱਗੇ ਭੁਲੇਰ ਬਾਜਵਾ ਤੇ ਜਿਹੜੀ ਉਹਨਾਂ ਦੀ ਅਮਾਨਤ ਇਹਨਾਂ ਬਜ਼ੁਰਗਾਂ ਦੀ ਸਾਨੂੰ ਇੰਡੀਆ ਵਿੱਚੋਂ ਆਈ ਹੈ ਤੇ ਅਸੀਂ ਉਹ ਉਹਨਾਂ ਬਜ਼ੁਰਗਾਂ ਦੇ ਹੈਂਡਓਵਰ ਜਾ ਕੇ ਕਰ ਸਕੀ ਜੀ। ਇਹਦੇ ਤੋਂ ਬਾਅਦ ਜੀ ਵਾਰੀ ਆ ਜਾਂਦੀ ਹੈ ਸਰਦਾਰ ਸੁਖਵਿੰਦਰ ਸਿੰਘ ਬਟਾਲਵੀ ਸਾਹਿਬ ਤੇ ਸਰਦਾਰ ਗੁਰਪ੍ਰੀਤ ਰੰਧਾਵਾ ਜੀ ਜੀ ਜੀ। ਉਹਨਾਂ ਨਾਲ ਦੱਸੋ ਜੀ ਕਿ ਆਪਣਾ ਕਿਵੇਂ ਦਾ ਤੁਹਾਡਾ ਰਿਹਾ ਜੀ ਜੀ। ਸੁਖਵਿੰਦਰ ਸਿੰਘ ਤੇ ਗੁਰਪ੍ਰੀਤ ਸਾਹਿਬ ਇਹ ਪਟਿਆਲੇ ਤੋਂ ਤਸ਼ਰੀਫ ਲੈ ਕੇ ਆਏ ਸਨ ਤੇ ਇਹ ਕੋਈ ਸ਼ਾਮ ਨੂੰ ਕੋਈ 4 ਤੋਂ 5 ਵਜੇ ਦੇ ਦਰਮਿਆਨ ਚ ਮੇਰੇ ਕੋਲ ਪਹੁੰਚੇ ਨੇ ਤੇ ਸਭ ਨਾਲੋਂ ਪਹਿਲੇ ਤੇ ਤੁਹਾਨੂੰ ਮੈਂ ਪਹਿਲੇ ਦੱਸਿਆ ਕਿ ਸਕੋਟੀ ਦਾ ਬੜਾ ਜ਼ਬਰਦਸਤ ਇੰਤਜ਼ਾਮ ਸੀ ਤੇ ਉਹਨਾਂ ਦੀ ਪਹਿਲੇ ਸਕੋਟੀ ਕਲੀਅਰੈਂਸ ਇੱਕ ਚੈੱਕ ਪੋਸਟ ਦੇ ਉੱਤੇ ਉਹਨਾਂ ਨੂੰ ਬਿਠਾਇਆ ਗਿਆ, ਉਹਨਾਂ ਦੀ ਸਕੋਟੀ ਕਲੀਅਰੈਂਸ ਕਰਵਾਈ ਗਈ। ਸਕੋਟੀ ਕਲੀਅਰੈਂਸ ਤੋਂ ਬਾਅਦ ਉਹ ਮੇਰੇ ਤੱਕ ਪਹੁੰਚੇ ਨੇ ਤੇ ਸਾਡੀ ਜਿਹੜਾ ਉਹ ਗੁਫ਼ਤਗੂ ਹੋਈ ਸਕੋਟੀ ਦੀ ਮੌਜੂਦਗੀ ਦੇ ਵਿੱਚ, ਅਸੀਂ ਗੱਪਸ਼ਪ ਕੀਤੀ। ਦੇਖੋ ਜੀ ਉਹ ਬੜੇ ਜ਼ਬਰਦਸਤ ਲੋਕ ਨੇ, ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਬੜੇ ਪਿਆਰ ਕਰਨ ਵਾਲੇ ਤੇ ਮੁਹੱਬਤ ਕਰਨ ਵਾਲੇ, ਆਮ ਲੋਕ ਪਿਆਰ ਕਰਨ ਵਾਲੇ ਤੇ ਤੁਹਾਡੇ ਲਈ ਬੁੱਕੇ ਸ਼ੁੱਕੇ ਵੀ ਲੈ ਕੇ ਗਏ, ਤੁਹਾਨੂੰ ਵੈਲਕਮ ਕੀਤਾ। ਬਿਲਕੁਲ ਜੀ, ਉਹ ਲੈ ਕੇ ਆਏ ਬੁੱਕੇ ਸ਼ੁੱਕੇ, ਮਤਲਬ ਉਹਨਾਂ ਬੜੇ ਅੱਛੇ ਤਰੀਕੇ ਦੇ ਨਾਲ ਵੈਲਕਮ ਕੀਤਾ ਤੇ ਬੜੀ ਉਹਨਾਂ ਮੁਹੱਬਤ ਦਿੱਤੀ ਜੀ ਜੀ ਤੇ ਉਹਨਾਂ ਵੀ ਗਿਫਟ ਸ਼ਿਫਟ ਵਗੈਰਾ ਭੇਜੇ। ਬਿਲਕੁਲ ਬਿਲਕੁਲ ਜੀ। ਤੇ ਇਹ ਵੀ ਦੱਸੋ ਜਨਾਬ ਕਿ ਉਹ ਆਪਣਾ ਕਿੰਨਾ ਸਫ਼ਰ ਕਰਕੇ ਆਏ ਤਾਂ ਕਿ ਸਾਡੇ ਸੁਣਨ ਵਾਲੇ ਜਾਣ ਸਕਣ ਕਿ ਪਿਆਰ ਇਧਰੋਂ ਵੀ ਬਹੁਤ ਸਾਰਾ ਤੇ ਉਧਰੋਂ ਵੀ ਸਾਨੂੰ ਬਹੁਤ ਸਾਰਾ ਮਿਲ ਰਿਹਾ ਹੈ। ਦੇਖੋ ਜੀ ਤਕਰੀਬਨ ਉਹਨਾਂ 280-300 ਕਿਲੋਮੀਟਰ ਦੇ ਰੌਂਡ ਬਾਉਂਡ ਉਹਨਾਂ ਸਫ਼ਰ ਕੀਤਾ। ਤਕਰੀਬਨ ਆਪਣੀ ਗੱਡੀ ਦੇ ਵਿੱਚ 4 ਤੋਂ 5 ਘੰਟੇ ਦਾ ਉਹਨਾਂ ਮੁਸਲਸਲ ਸਫ਼ਰ ਕੀਤਾ। ਤੇ ਤੁਹਾਨੂੰ ਮੈਂ ਗੱਲ ਦੱਸਾਂ ਕਿ ਜਦੋਂ ਉਹ ਸਕੋਟੀ ਦੀ ਜਿਹੜੀ ਚੈੱਕ ਪੋਸਟ ਸੀ ਉੱਥੇ ਤਸ਼ਰੀਫ ਜਦੋਂ ਉਹਨਾਂ ਦੀ ਆਵਰੀ ਹੋਈ ਹੈ ਤੇ ਉੱਥੇ ਸਾਡੇ ਇੱਕ ਬੜੇ ਪਿਆਰੇ ਸਾਡੇ ਦੋਸਤ ਵੀ ਬਣ ਗਏ ਸਕੋਟੀ ਦੇ ਵਿੱਚ, SHO ਸਾਹਿਬ ਨੇ ਜੀ ਜੀ। ਤੇ ਜਦੋਂ ਉਹਨਾਂ ਪੁੱਛਿਆ ਕਿ ਜਨਾਬ ਕਿੱਥੋਂ ਤਸ਼ਰੀਫ ਲੈ ਕੇ ਆਏ ਹੋ ਤੇ ਉਹਨਾਂ ਜਦੋਂ ਦੱਸਿਆ ਕਿ ਮੈਂ ਪਟਿਆਲੇ ਤੋਂ ਅਸੀਂ ਆਏ ਆ ਤੇ ਉਹ ਜਨਾਬ ਬੜੇ ਹੈਰਾਨ ਹੋਏ। ਉਹਨਾਂ ਕਿਹਾ ਕਿ ਜਨਾਬ ਪਟਿਆਲੇ ਤੋਂ ਤੁਸੀਂ?
ਐਡੀ ਦੂਰ ਤੋਂ ਸਫ਼ਰ ਕਰਕੇ ਇਸ ਬੰਦੇ ਨੂੰ ਮਿਲਣ ਆਏ ਹੋ। ਓਹੋ ਹੋ ਤੇ ਉਹਨਾਂ ਕਿਹਾ ਜਨਾਬ ਇਹ ਤੇ ਪਟਿਆਲਾ ਤੇ ਕਦੀ ਦਿੱਲੀ ਜਾਂ ਮੁੰਬਈ ਵੀ ਹੁੰਦਾ ਨਾ, ਜਿਹੜਾ ਸਾਡਾ 10 ਘੰਟੇ ਜਾਂ 15 ਘੰਟੇ ਦਾ ਸਫ਼ਰ ਹੈ, ਤੇ ਅਸੀਂ ਜਨਾਬ ਉੱਥੋਂ ਵੀ ਤਸ਼ਰੀਫ ਲੈ ਕੇ ਆਂਦੇ। ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ। ਵੇਖੋ ਜੀ ਇਹ ਗੱਲ ਸੁਣ ਕੇ ਬੜਾ ਸਿਰ ਉੱਚਾ ਆ। ਬਿਲਕੁਲ ਕਿ ਮਤਲਬ ਕਿ ਜਿਹੜੀ ਸੋਚ ਅਸੀਂ ਲੈ ਕੇ ਚੱਲ ਰਹੇ ਹਾਂ ਤੇ ਉਸੇ ਹੀ ਸੋਚ ਦੇ ਸਾਨੂੰ ਅੱਗੂ ਲੋਕ ਮਿਲ ਰਹੇ ਨੇ। ਬੜਾ ਪਿਆਰ ਕੀ ਕਹਿੰਦੇ ਨੇ ਕਿ ਤਾੜੀ ਇੱਕ ਹੱਥ ਨਾਲ ਨਹੀਂ ਦੋ ਹੱਥਾਂ ਨਾਲ ਵੱਜਦੀ ਹੈ। ਬਿਲਕੁਲ ਜੀ ਬਿਲਕੁਲ। ਤੇ ਸੋ ਅਸੀਂ ਪਿਆਰ ਦੇ ਭੁੱਖੇ ਹਾਂ ਜੀ। ਤੇ ਕੀ ਖਿਆਲ ਹੈ ਸਰ ਸਾਹਿਬ? ਤੇ ਪਿਆਰ ਨਾਲ ਹੀ ਗੱਲ ਹੋਵੇ, ਪਿਆਰ ਨਾਲ ਹੀ ਲੋਕ ਇੱਕ ਦੂਸਰੇ ਨੂੰ ਮਿਲਣ ਗਿਲਣ, ਤੇ ਫਿਰ ਕਿਆ ਹੀ ਬਾਤਾਂ ਨੇ। ਤੇ ਬਿਲਕੁਲ ਜੀ। ਦੇਖੋ ਜੀ ਪਾਕਿਸਤਾਨ ਹਿੰਦੁਸਤਾਨ ਬਣਨ ਤੋਂ ਪਹਿਲੇ ਤੇ ਇੱਕ ਖਿੱਤਾ ਸੀ ਤੇ ਸਾਡੇ ਲੋਕ ਉਧਰ ਹਿਜਰਤ ਕਰਕੇ ਚਲੇ ਆਏ, ਉਹਨਾਂ ਦੇ ਲੋਕ ਸਾਡੇ ਇੱਧਰ ਚਲੇ ਆਏ। ਦੇਖੋ ਜੀ ਮੈਂ ਥੋੜਾ ਜਿਹਾ ਜ਼ਿਕਰ ਕਰਨਾ ਕਿ ਅਸੀਂ ਜਦੋਂ ਸਰਹਿੰਦ ਸੀ ਤੇ ਉਸ ਤੋਂ ਬਾਅਦ ਸਾਨੂੰ ਇੱਕ ਜਗ੍ਹਾ ਦੇ ਉੱਤੇ ਲੈ ਕੇ ਗਏ ਜਿਹਦਾ ਨਾਂ ਸੀ ਬਨਾਰਸ। ਅੱਛਾ। ਬਨਾਰਸ ਹਜ਼ਰਤ ਮੁਜੱਦਦ ਪਾਕ ਸਾਨੀ ਨੇ ਇੱਕ ਨਿਸ਼ਾਨਦੇਹੀ ਕੀਤੀ ਸੀ ਕਿ ਇਹ ਜਿਹੜੀਆਂ ਕਬਰਾਂ ਨੇ ਇਹ ਅੰਬੀਆ ਇਕਰਾਮ ਦੀਆਂ ਕਬਰਾਂ ਨੇ। ਅੱਛਾ। ਠੀਕ ਹੈ। ਉੱਥੇ 8 ਅੰਬੀਆ ਇਕਰਾਮ ਉੱਥੇ ਮੌਜੂਦ ਨੇ। ਸਾਨੂੰ ਉਹ ਜ਼ਿਆਰਤ ਕਰਨ ਵਾਸਤੇ ਸਾਨੂੰ ਉੱਥੇ ਲੈ ਕੇ ਗਏ। ਜਦੋਂ ਅਸੀਂ ਜ਼ਿਆਰਤ ਕਰ ਰਹੇ ਹਾਂ ਤੇ ਬਿਲਕੁਲ ਮਜ਼ਾਰਾਤ ਦੇ ਨਾਲ ਇੱਕ ਘਰ ਸੀ। ਉਸ ਘਰ ਦੇ ਵਿੱਚੋਂ ਇੱਕ ਸਰਦਾਰ ਸਾਹਿਬ ਜਿਹੜਾ ਉਹਨਾਂ ਨੂੰ ਪਤਾ ਚੱਲਿਆ ਕਿ ਜਨਾਬ ਮੇਰੇ ਘਰ ਦੇ ਨਾਲ ਤੇ ਪਾਕਿਸਤਾਨੀ ਹਜ਼ਰਾਤ ਆਏ ਨੇ। ਅੱਛਾ। ਉਹ ਆਪਣੇ ਘਰ ਦੇ ਵਿੱਚੋਂ ਨਿਕਲ ਕੇ ਤੇ ਬਾਹਰ ਆਏ ਤੇ ਉਹਨਾਂ ਦੀ ਮੇਰੇ ਨਾਲ ਮੁਲਾਕਾਤ ਹੋਈ ਤੇ ਮੈਨੂੰ ਪੁੱਛਣ ਲੱਗੇ ਕਿ ਜਨਾਬ ਤੁਸੀਂ ਕਿੱਥੋਂ ਆਏ ਹੋ? ਅੱਛਾ। ਤੇ ਮੈਂ ਕਿਹਾ ਜਨਾਬ ਅਸੀਂ ਪਾਕਿਸਤਾਨ ਤੋਂ ਆਏ ਹਾਂ। ਉਹਨਾਂ ਕਿਹਾ ਪਾਕਿਸਤਾਨ ਤੋਂ ਕਿੱਥੋਂ ਆਏ ਹੋ? ਤੇ ਮੈਂ ਕਿਉਂਕਿ ਸਿਆਲਕੋਟ ਤੋਂ ਸਾਂ, ਮੇਰਾ ਇੱਕ ਦੋਸਤ ਸੀ ਨਾਲ ਉਹ ਲਾਹੌਰ ਤੋਂ ਸੀ। ਉਹਨੇ ਜਦੋਂ ਦੱਸਿਆ ਕਿ ਮੈਂ ਲਾਹੌਰ ਤੋਂ ਆ ਤੇ ਉਹਦੀਆਂ ਅੱਖਾਂ ਦੇ ਵਿੱਚੋਂ ਅਥਰੂ ਆ ਗਏ। ਓਹੋ। ਉਹਦੀਆਂ ਅੱਖੀਆਂ ਚੋਂ ਅਥਰੂ ਆ ਗਏ ਤੇ ਸਾਡੇ ਵੀ ਜਜ਼ਬਾਤ ਉਭਰੇ ਤੇ ਹੀ ਕਿ ਯਾਰ ਸਰਦਾਰ ਸਾਹਿਬ ਦੀ ਅੱਖੀਆਂ ਚੋਂ ਅਥਰੂ ਕਿਉਂ ਆਏ ਨੇ, ਇਹ ਵਜ੍ਹਾ ਕੀ ਹੈ? ਜੀ। ਅਸੀਂ ਉਹਨਾਂ ਨੂੰ ਪੁੱਛਿਆ ਕਿ ਸਰਦਾਰ ਜੀ ਤੁਸੀਂ ਤੁਹਾਡੀ ਜਜ਼ਬਾਤੀ ਕਿਉਂ ਹੋ ਗਏ ਹੋ, ਤੁਹਾਡੀਆਂ ਅੱਖਾਂ ਚੋਂ ਅਥਰੂ ਕਿਉਂ ਆਏ ਨੇ? ਉਹ ਕਹਿੰਦੇ ਨੇ ਕਿ ਯਾਰ ਜਦੋਂ ਪਾਕਿਸਤਾਨ ਜਾਂ ਹਿੰਦੁਸਤਾਨ ਦਾ ਬਣਿਆ ਹੈ, ਜਦੋਂ ਵੱਖਰਾ ਵੱਖਰਾ ਹੋਇਆ ਤੇ ਮੇਰੇ ਜਿਹੜੇ ਵਾਲਿਦ ਸਾਹਿਬ ਨੇ ਜਾਂ ਮੈਂ ਉਦੋਂ 8 ਸਾਲ ਦਾ ਹਾਂ ਤੇ ਮੈਂ ਲਾਹੌਰ 'ਚ ਰਹਿੰਦਾ ਤੇ ਜਦੋਂ ਲਾਹੌਰ ਵੱਲੋਂ ਵਾਹ ਆਉਂਦੀ ਹੈ ਨਾ ਤੇ ਉਦੋਂ ਮੈਨੂੰ ਬੜੀ ਠੰਡ ਪੈਂਦੀ ਹੈ। ਵਾਹ ਜੀ। ਤੇ ਮੈਨੂੰ ਤੁਹਾਡੇ ਵਿੱਚੋਂ ਖੁਸ਼ਬੂ ਆਉਂਦੀ ਹੈ, ਮੇਰੇ ਵਤਨ ਦੀ, ਮੇਰੇ ਵਤਨ ਦੀ, ਮੇਰੀ ਮਿੱਟੀ ਦੀ ਮੈਨੂੰ ਖੁਸ਼ਬੂ ਆਉਂਦੀ। ਵਾਹ ਜੀ ਵਾਹ। ਉਹ ਜਨਾਬ ਸਾਡੇ ਗਲੇ ਲੱਗਿਆ, ਅਸੀਂ ਉਹਨੂੰ ਜਨਾਬ ਜੱਫੀ ਸ਼ੱਫੀ ਪਾਈ ਤੇ ਉਹ ਬੜਾ ਖੁਸ਼ ਹੋਇਆ, ਬੜਾ ਰਾਜ਼ੀ ਹੋਇਆ। ਤੇ ਅਸੀਂ ਉਹਨਾਂ ਨੂੰ ਕਿਹਾ ਕਿ ਜਨਾਬ ਆਓ ਕਦੀ ਸਾਡੇ ਦੇਸ਼ ਵੀ, ਸਾਨੂੰ ਵੀ ਕਦੀ ਮੌਕਾ ਦਿਵੋ ਤੇ ਆਪਣੀ ਖਿਦਮਤ ਕਰਨ ਦਾ। ਤੇ ਉੱਥੇ ਵੀ ਜਿਵੇਂ ਤੁਹਾਡੀਆਂ ਇੱਥੇ ਸਾਨੂੰ ਮੁਹੱਬਤਾਂ ਮਿਲਦੀਆਂ ਨੇ ਪਈਆਂ, ਇਹਦੇ ਤੋਂ ਵੱਧ ਕੇ ਉੱਥੇ ਵੀ ਤੁਹਾਨੂੰ ਮੁਹੱਬਤਾਂ ਮਿਲਣਗੀਆਂ। ਆਓ ਕਦੀ ਸਾਡੇ ਕੋਲ। ਜੀ ਠੀਕ। ਤੇ ਇੰਨਾ ਦਰਦ ਰੱਖਦੇ ਨੇ ਜਨਾਬ। ਹਾਂ ਜੀ, ਬਹੁਤ ਸਾਰੀਆਂ ਆਦਰ ਸਾਹਿਬ ਇਸ ਤਰ੍ਹਾਂ ਦੀਆਂ ਸਾਨੂੰ ਸਟੋਰੀਆਂ ਮਿਲਦੀਆਂ ਨੇ। ਬਹੁਤ ਸਾਰੇ ਬਜ਼ੁਰਗ ਤੜਪ ਰਹੇ ਨੇ ਆਪਣਾ ਉਹ ਪਿਛਲਾ, ਆਪਣੀ ਉਹ ਜਿੱਥੇ ਉਹ ਜੰਮੇ ਪਲੇ ਜਵਾਨ ਹੋਏ ਆਪਣੇ ਬਜ਼ੁਰਗਾਂ ਦੀ ਧਰਤੀ ਨੂੰ ਵੇਖਣ ਵਾਸਤੇ। ਬਹੁਤ ਸ਼ੁਕਰੀਆ ਜੀ। ਤੇ ਆਪਣਾ ਤੁਸੀਂ ਤਕਰੀਬਨ ਪੌਣਾ ਘੰਟਾ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ, ਆਪਣਾ ਐਕਸਪੀਰੀਅੰਸ ਸਾਡੇ ਅੱਗੇ ਤੁਸੀਂ ਐਕਸਪਲੇਨ ਕੀਤਾ, ਉਹ ਕਿਸ ਤਰ੍ਹਾਂ ਦਾ ਰਿਹਾ ਤੁਹਾਡਾ ਸਫ਼ਰ ਸਰਹੰਦ ਸ਼ਰੀਫ ਦਾ। ਤੁਸੀਂ ਸਿਕਿਉਰਿਟੀ ਬਾਰੇ ਗੱਲਬਾਤ ਕੀਤੀ, ਸਰਹੰਦ ਸ਼ਰੀਫ ਦੇ ਬਾਜ਼ਾਰਾਂ ਬਾਰੇ ਗੱਲਬਾਤ ਕੀਤੀ, ਜਿਹੜੇ ਉੱਥੋਂ ਦੇ ਦੁਕਾਨਦਾਰ ਸਨ ਉਹ ਤੁਹਾਡੇ ਦੱਸੇ ਹੋਏ ਰੇਟ ਤੇ ਉਹਨਾਂ ਨੇ ਤੁਹਾਨੂੰ ਚੀਜ਼ਾਂ ਪ੍ਰੋਵਾਈਡ ਕੀਤੀਆਂ। ਤੇ ਅਜੀ ਛੋਟੀ ਗੱਲ ਨਹੀਂ, ਇਹ ਇੱਕ ਮੈਂ ਸਮਝਣਾ ਕਿ ਇਹ ਵੀ ਇੱਕ ਮੁਹੱਬਤ ਹੈ ਕਿ ਜੋ ਤੁਸੀਂ ਕਿਹਾ ਉਹਨਾਂ ਨੇ ਇੰਜ ਕੀਤਾ। ਉਹਨਾਂ ਨੇ ਨਹੀਂ ਕਿਹਾ ਕਿ ਸਾਨੂੰ ਕੁਝ ਬਚ ਰਿਹਾ ਨਹੀਂ। ਤੇ ਸੋ ਮਤਲਬ ਕਿ ਬਹੁਤ ਖੁਸ਼ੀ ਹੋਈ। ਤੇ ਤੁਹਾਡੀ ਗੁਫ਼ਤਗੂ ਸੁਣਨ ਤੋਂ ਬਾਅਦ ਮੇਰੇ ਇੱਕ ਆਪਣੇ ਦਿਲ 'ਚ ਇੱਕ ਟੀਸ ਉੱਠੀ ਹੈ ਕਿ ਮੈਂ ਕਾਸ਼ ਕਿ ਮੈਂ ਵੀ। ਬਿਲਕੁਲ ਜੀ। ਜੋ ਹੀ ਸਾਡਾ ਪ੍ਰੋਗਰਾਮ ਦਾ ਟਾਈਮ ਖਤਮ ਹੋ ਰਿਹਾ ਤੇ ਮੈਂ ਆਖਰ ਦੇ ਉੱਤੇ ਇੱਕ ਪੈਗਾਮ ਦੇਣਾ ਚਾਹੁੰਦਾ ਹਾਂ, ਜਿਹੜਾ ਪੈਗਾਮ ਹੈ ਪਾਕਿਸਤਾਨ ਦੀ ਆਵਾਮ ਵਾਸਤੇ ਵੀ ਤੇ ਹਿੰਦੁਸਤਾਨ ਦੀ ਆਵਾਮ ਵਾਸਤੇ ਵੀ। ਜੀ ਜਿਹੜਾ ਬੰਦਾ ਹਿੰਦੁਸਤਾਨ ਜਾਣਾ ਚਾਹੁੰਦਾ ਹੈ ਬਿਲਕੁਲ ਨਾ ਡਰੇ, ਬੇਖੌਫ ਹੋ ਕੇ ਵੀਜ਼ਾ ਅਪਲਾਈ ਕਰੇ, ਉਹਨੂੰ ਵੀਜ਼ਾ ਮਿਲੇ ਤੇ ਉੱਥੇ ਜ਼ਰੂਰ ਜਾਏ। ਬੜਾ ਪਿਆਰ ਮਿਲੇਗਾ। ਤੇ ਜਿਹੜੇ ਉੱਥੋਂ ਦੇ ਲੋਕ ਪਾਕਿਸਤਾਨ ਆਣਾ ਚਾਹੁੰਦੇ ਨੇ ਉਹ ਵੀ ਆਣ, ਅਸੀਂ ਵੈਲਕਮ ਕਰਾਂਗੇ, ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਦੇਵਾਂਗੇ। ਬਿਲਕੁਲ ਨਾ ਡਰੋ, ਕੋਈ ਐਸਾ ਮਸਲਾ ਨਹੀਂ ਜਿਹੜਾ ਸਾਨੂੰ ਮੀਡੀਆ ਡਰਾਉਂਦਾ ਹੈ, ਜਿਹੜਾ ਸਾਨੂੰ ਡਰਾਇਆ ਜਾਂਦਾ ਹੈ ਕਿ ਜਨਾਬ ਬੜੇ ਹਾਲਾਤ ਖਰਾਬ ਨੇ। ਕੋਈ ਹਾਲਾਤ ਖਰਾਬ ਨਹੀਂ। ਜਿਹੜੇ ਉਧਰ ਦੇ ਲੋਕ ਪਾਕਿਸਤਾਨ ਆਣਾ ਚਾਹੁੰਦੇ ਨੇ ਉਹ ਪਾਕਿਸਤਾਨ ਆਣ, ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਮਿਲੇਗਾ। ਜਿਹੜੇ ਪਾਕਿਸਤਾਨ ਦੇ ਲੋਕ ਹਿੰਦੁਸਤਾਨ ਜਾਣਾ ਚਾਹੁੰਦੇ ਨੇ ਉਹ ਬਿਲਾ ਬੇਖੌਫ ਝਿਜਕ ਹੋ ਕੇ
ਮੈਂ ਤੁਹਾਡੇ ਸਾਹਮਣੇ ਮੌਜੂਦ ਹਾਂ। 12 ਦਿਨ 14 ਦਿਨ ਹਿੰਦੁਸਤਾਨ ਰਹਿ ਕੇ ਆਇਆ ਹਾਂ। ਕੋਈ ਐਸਾ ਮਸਲਾ ਨਹੀਂ, ਕੋਈ ਸਿਕਿਉਰਿਟੀ ਦਾ ਮਸਲਾ ਨਹੀਂ। ਬੜਾ ਪਿਆਰ ਮਿਲਿਆ, ਬੜੀ ਮੁਹੱਬਤ ਮਿਲੀ ਹੈ ਤੇ ਮੈਂ ਦੁਬਾਰਾ ਕੋਸ਼ਿਸ਼ ਕਰਾਂਗਾ ਕਿ ਮੈਂ ਦੁਬਾਰਾ ਹਿੰਦੁਸਤਾਨ ਜਾ ਸਕਾਂ। ਵਾਹ ਜੀ ਵਾਹ, ਠੀਕ 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 ਠੀਕ। ਬਹੁਤ ਸ਼ੁਕਰੀਆ ਜੀ। ਅੱਲਾਹ ਪਾਕ ਤੁਹਾਨੂੰ ਸਿਹਤ ਦੇ, ਸਲਾਮਤ ਰੱਖੇ। ਓਕੇ ਜੀ, ਰੱਬ ਰੱਖਾ। ਓਕੇ ਜੀ, ਰੱਬ ਰੱਖਾ।